ਇਹ ਸਾਰੇ ਹੀ ਮਾਣਯੋਗ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਮਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 20 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਯੂਵਾਲਡੇ ਸਕੂਲ ਦੇ ਵਿੱਚ ਜੋ ਸ਼ੂਟਿੰਗ ਹੋਈ ਸੀ, ਜਿਹਦੇ ਨਾਲ 21 ਜਣਿਆਂ ਦੀ ਮੌਤ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਹੁਣ ਜੋ ਰਿਪੋਰਟਸ ਹੈਗੀਆਂ ਵੱਖ-ਵੱਖ ਆਰਗੇਨਾਈਜੇਸ਼ਨਸ ਵੱਲੋਂ ਤਿਆਰ ਕੀਤੀਆਂ ਗਈਆਂ, ਉਹਨਾਂ ਤੋਂ ਇਹ ਪਤਾ ਚੱਲਦਾ ਆ ਵੀ ਜੋ ਸ਼ੂਟਰ ਸੀ ਉਸ ਨੇ ਹਰ ਇੱਕ ਜਿਹੜੀ ਆ ਵਾਰਨਿੰਗ ਸਾਈਨ ਦਿੱਤਾ ਆ, ਪਰ ਲੋਕਾਂ ਨੇ ਉਸ ਨੂੰ ਪਛਾਣਿਆ ਨਹੀਂ। ਟੈਕਸਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਕਮੇਟੀ ਰਿਪੋਰਟ ਦੇ ਮੁਤਾਬਕ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਜੋ ਸ਼ੂਟਿੰਗ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਇਹ ਕਿਹਾ ਗਿਆ ਆ ਵੀ ਉਸ ਦੇ ਦੋਸਤ, ਮਿੱਤਰ, ਰਿਸ਼ਤੇਦਾਰ ਸਾਰਿਆਂ ਨੂੰ ਪਤਾ ਸੀ ਵੀ ਇਹ ਇੱਕ ਤਰ੍ਹਾਂ ਨਾਲ ਡਿਸਟਰਬਡ ਕਿਡ ਹੈਗਾ, ਬੱਚਾ ਹੈਗਾ, ਤੇ ਕਿਸੇ ਟਾਈਮ ਵੀ ਜਾ ਕੇ ਕੋਈ ਗਲਤ ਕੰਮ ਕਰ ਸਕਦਾ, ਕਿਉਂਕਿ ਇਹ ਸਿਰਫ ਪ੍ਰਾਈਵੇਟ ਇੰਡੀਵਿਜੂਅਲ ਤੱਕ ਸੀ, ਕਿਉਂਕਿ ਉਹਦੀ ਕਦੇ ਅਰੈਸਟ ਵਗੈਰਾ ਨਹੀਂ ਹੋਈ ਸੀ। ਸੋ ਜੋ ਪੁਲਿਸ ਜਾਂ ਫੈਡਰਲ ਏਜੰਸੀ ਸੀਗੀਆਂ, ਉਹਨਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਸੀ, ਪਰ ਜੋ ਉਸ ਦੇ ਲਾਗੇ ਵਾਲੇ ਲੋਕ ਸੀ, ਚਾਹੇ ਉਹਦੇ ਦੋਸਤ ਸੀ ਜਾਂ ਰਿਸ਼ਤੇਦਾਰ ਸੀ, ਉਹਨਾਂ ਨੂੰ ਪਤਾ ਸੀ ਵੀ ਇਹ ਇੱਕ ਪੁੱਠੇ ਕੰਮ ਕਰਨ ਦੇ ਲਈ ਉਹਦੀ ਆਦਤ ਹੈਗੀ ਆ ਤੇ ਆਪਣੀ ਉਹ ਮਸ਼ਹੂਰੀ ਚਾਹੁੰਦਾ ਹੈਗਾ ਆ। ਤੇ ਇਸ ਤੋਂ ਬਿਨਾਂ ਕਹਿੰਦੇ ਵੀ ਉਸਨੇ ਸ਼ੂਟਿੰਗ ਵੀ ਉੱਥੇ ਕੀਤੀ ਜਿਸ ਸਕੂਲ 'ਚ ਪੜ੍ਹਦਾ ਸੀ, ਉਸੇ ਰੂਮ ਦੇ ਵਿੱਚ ਜਿੱਥੇ ਉਹ 3rd ਗ੍ਰੇਡ ਦੇ ਵਿੱਚ ਜਾਂਦਾ ਸੀ। 4th ਗ੍ਰੇਡ ਦੇ ਵਿੱਚ ਕਹਿੰਦੇ ਵੀ ਉਸਦੀ ਟੀਚਰ ਵਧੀਆ ਸੀ, ਉਸਨੇ ਉਸਦੇ ਪੇਰੈਂਟ ਨਾਲ ਗੱਲ ਕੀਤੀ ਸੀ, ਉਸ ਰੂਮ ਦੇ ਵਿੱਚ ਜਾ ਕੇ ਉਸਨੇ ਕੋਈ ਸ਼ਰਾਰਤ ਨਹੀਂ ਕੀਤੀ। 9ਵੇਂ ਗ੍ਰੇਡ 'ਚ ਜਾ ਕੇ ਡ੍ਰੌਪ ਆਊਟ ਹੋ ਗਿਆ ਸੀ ਤੇ 2018 ਦੀ ਜੇ ਉਸਦੀ ਸਕੂਲ ਅਟੈਂਡੈਂਸ ਦੇਖੀ ਜਾਵੇ, ਕਹਿੰਦੇ ਵੀ ਸਾਲ ਦੇ ਵਿੱਚ 100 ਦਿਨ ਤਾਂ ਉਹ ਐਬਸੈਂਟ ਸੀਗਾ। ਸੋ ਸਕੂਲ ਪੱਖੋਂ ਕੋਈ ਬਾਹਲਾ ਵਧੀਆ ਨਹੀਂ ਸੀ। ਉਸਦੀ ਜੋ ਗਰਲਫ੍ਰੈਂਡ ਉਹ ਵੀ ਕਹਿੰਦੀ ਵੀ ਉਹ ਬੜਾ ਡਿਪਰੈਸਡ ਸੀਗਾ ਤੇ ਉਸ ਨੂੰ ਉਸਦੇ ਜਿਹੜੇ ਕਈ ਫਰੈਂਡ ਆ ਉਹ ਛੇੜਦੇ ਵੀ ਰਹਿੰਦੇ ਸੀਗੇ। ਕਈ ਉਸ ਨੂੰ ਕਹਿੰਦੇ ਵੀ ਸਕੂਲ ਸ਼ੂਟਰ ਦਾ ਨਾਮ ਲੈ ਕੇ ਵੀ ਉਸਦਾ ਨਾਮ ਲੈਂਦੇ ਸੀ, ਪਰ ਉਸਦੇ ਜੋ ਪੇਰੈਂਟਸ ਆ ਉਹ ਕਹਿ ਰਹੇ ਆ ਵੀ ਸਾਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ, ਪਰ ਜੋ ਉਸਦੇ ਕਲਾਸ ਫੈਲੋ ਜਾਂ ਦੋਸਤ ਮਿੱਤਰ ਸੀ, ਉਹਨਾਂ ਵੱਲੋਂ ਇਹ ਪਤਾ ਚੱਲਿਆ। ਸੋ ਉਸਦੀ ਇੱਕ ਤਰ੍ਹਾਂ ਨਾਲ ਸਕੂਲ ਦੇ ਵਿੱਚ ਕਈ ਬੱਚੇ ਬੁਲਿੰਗ ਵੀ ਕਰਦੇ ਰਹੇ ਹੈਗੇ ਆ। ਸੋ ਰੈੱਡ ਫਲੈਗ ਲਾਜ਼ ਦੇ ਮੁਤਾਬਕ ਕਹਿੰਦੇ ਵੀ ਜੇ ਕਿਸੇ ਨੂੰ ਪਤਾ ਆ ਵੀ ਕੋਈ ਬੰਦਾ ਗਲਤ ਕੰਮ ਕਰ ਸਕਦਾ ਤੇ ਉਸ ਨੂੰ ਪੁਲਿਸ ਨੂੰ ਜਾਂ ਹੋਰ ਫੈਡਰਲ ਏਜੰਸੀਜ਼ ਨੂੰ ਰਿਪੋਰਟ ਕਰਨਾ ਚਾਹੀਦਾ। ਟੈਕਸਸ ਉਹਨਾਂ ਸਟੇਟਸ ਦੇ ਵਿੱਚੋਂ ਹੈ ਨਹੀਂ ਜਿੱਥੇ ਰੈੱਡ ਫਲੈਗ ਲਾਜ਼ ਹੈਗੇ ਆ। 19 ਸਟੇਟਸ ਦੇ ਵਿੱਚ ਰੈੱਡ ਫਲੈਗ ਲਾਜ਼ ਹੈਗੇ ਆ। ਜੇ ਸ਼ਾਇਦ ਟੈਕਸਸ ਦੇ ਵਿੱਚ ਵੀ ਹੁੰਦੇ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ।
ਜੀ ਬਿਲਕੁਲ ਇਹਦੀ ਜਿਹੜੀ ਗਰਲਫ੍ਰੈਂਡ ਆ ਉਹ ਇਹ ਕਹਿੰਦੀ ਹੁੰਦੀ ਸੀ ਵੀ ਇਹ ਕਹਿੰਦੀ ਮੈਨੂੰ ਰਿਪੀਟਡਲੀ ਬਾਰ-ਬਾਰ ਇਹ ਕਹਿੰਦਾ ਸੀ ਵੀ ਮੈਂ 18 ਸਾਲ ਤੋਂ ਵੱਧ ਉਮਰ ਜਿਹੜੀ ਆ ਉਹ ਨਹੀਂ ਹੋਣੀ। ਉਹ ਕਹਿੰਦਾ ਵੀ ਜਾਂ ਤਾਂ ਸੁਸਾਈਡ ਕਰੂੰਗਾ ਤੇ ਕਹਿੰਦਾ ਜਾਂ ਫਿਰ ਮੈਨੂੰ ਪਤਾ ਵੀ ਮੈਂ ਇਸ ਤੋਂ ਜ਼ਿਆਦਾ ਸਮਾਂ ਜਿਹੜਾ ਆ ਉਹ ਨਹੀਂ ਜੀਣਾ ਹੈਗਾ। ਸੋ ਬੁਲਿੰਗ ਤਾਂ ਬਾਅਦ ਦੀਆਂ ਗੱਲਾਂ ਹਰਜੋਤ ਸਿੰਘ ਜੀ, ਜੋ ਇਹ ਔਨਲਾਈਨ ਕਮੈਂਟ ਕਰਦਾ ਸੀ ਉਹਦੇ ਕਰਕੇ ਲੋਕ ਇਹਨੂੰ ਸਕੂਲ ਸ਼ੂਟਰ ਕਰਦੇ ਸੀਗੇ। ਸ਼ੂਟਰ ਜਿਹੜਾ ਉਹ ਕਹਿੰਦੇ ਸੀ ਇਹਨੇ ਬਾਰ-ਬਾਰ ਇੱਦਾਂ ਦੇ ਕੰਸਰਨਿੰਗ ਕਮੈਂਟਸ ਜਿਹੜੇ ਆ ਉਹ ਕੀਤੇ, ਚਿੰਤਾਜਨਕ ਜਿਹੜੇ ਆ ਉਹ ਸ਼ਬਦਾਵਲੀ ਵਰਤਦਾ ਹੋਇਆ ਰਹਿੰਦਾ ਸੀਗਾ ਔਨਲਾਈਨ ਦੇ ਲਈ। ਸੋ ਸੋਸ਼ੀਓਪਾਥ ਸੋਚਦੇ ਸੀਗੇ ਵੀ ਕਿਤੇ ਵੀ ਇਹਦੇ ਲੇਟਰ ਇੰਟਰਨੈਟ ਦੇ ਜਿਹੜੇ ਯੂਜ਼ੇਜ ਤੋਂ ਬਾਅਦ ਦੇ ਵਿੱਚ ਇਹ ਲੱਗਾ ਆ। ਵਾਟਰਬਰਗਰ ਦੇ ਵਿੱਚ 2021 ਚ ਇਸਨੇ 1 ਮਹੀਨਾ ਕੰਮ ਕੀਤਾ ਆ। ਉਸ ਤੋਂ ਬਾਅਦ ਚ ਆਪਣੀ ਧਮਕੀ ਦੇਣ ਦੇ ਲਈ ਆਪਣੀ ਇੱਕ ਸਾਥੀ ਕੁਲੀਗ ਨੂੰ, ਕੋਵਰਕਰ ਨੂੰ ਉਹਨੇ ਧਮਕੀ ਦਿੱਤੀ ਸੀ। ਉਸ ਤੋਂ ਬਾਅਦ ਚ ਇਸਨੂੰ ਫਾਇਰ ਕਰ ਦਿੱਤਾ ਸੀ। ਵੈਂਡੀਜ਼ ਦੇ ਵਿੱਚ ਵੀ ਇਸਦਾ ਇੱਦਾਂ ਦਾ ਹੀ ਐਕਸਪੀਰੀਅੰਸ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹਦੇ ਪਰਿਵਾਰ ਵਾਲੇ, ਇਹਦੇ ਮਿੱਤਰ ਜਾਣਦੇ ਸੀਗੇ ਵੀ ਇਹ ਕੋਸ਼ਿਸ਼ਾਂ ਕਰ ਰਿਹਾ ਆ ਗਨਜ਼ ਖਰੀਦਣ ਦੀ। ਇੱਕ ਵਾਰੀ ਇਸਨੇ ਆਪਣੀ ਕਜ਼ਨ ਨੂੰ ਵੀ ਆਖਿਆ ਸੀਗਾ ਗਨ ਖਰੀਦ ਕੇ ਲੈ ਕੇ ਦੇਣ ਦੇ ਲਈ, ਪਰ ਉਸਨੇ ਨਾ ਕਰ ਦਿੱਤੀ ਸੀ। ਪਰ ਜਿੱਦਾਂ ਹੀ ਇਹ ਅਡਲਟ ਹੋਇਆ, ਐਲੀਜੀਬਲ ਹੋਇਆ ਗਨ ਖਰੀਦਣ ਦੇ ਲਈ, ਇਸਨੇ ਖੁਦ ਲੀਗਲੀ ਜਾ ਕੇ ਗਨਜ਼ ਜਿਹੜੀਆਂ ਉਹ ਬਾਏ ਕੀਤੀਆਂ ਹੈਗੀਆਂ। ਉਹ ਹਰਜੋਤ ਸਿੰਘ ਜੀ ਕਹਿੰਦੇ ਆ ਲੋਕ ਵੀ ਦੱਸ ਦਿਆ ਕਰੋ ਇਹਦੇ ਬਾਰੇ। ਲੋਕਾਂ ਨੇ ਦੱਸਿਆ ਸੀ, ਸਕੂਲ ਦੀਆਂ ਜਿਹੜੀਆਂ ਵਿਦਿਆਰਥਣਾਂ ਸੀ ਉਹਨਾਂ ਨੇ ਇਸ ਦੇ ਬਾਰੇ ਦੱਸਿਆ ਵੀ ਇਹ ਰੇਪ ਦੀਆਂ ਧਮਕੀਆਂ ਜਿਹੜੀਆਂ ਉਹ ਦਿੰਦਾ ਰਿਹਾ। ਇੱਦਾਂ ਦੇ ਪੁੱਠੇ ਸਿੱਧੇ ਇਸਦੇ ਬਿਆਨ ਜਿਹੜੇ ਉਹ ਆਉਂਦੇ ਰਹੇ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਉਹਨਾਂ ਦਰਾਰਾਂ ਦੇ ਵਿੱਚੋਂ, ਤਰੇੜਾਂ ਦੇ ਵਿੱਚੋਂ ਨਿਕਲਦਾ ਹੋਇਆ ਸਿਸਟਮ ਦੇ ਵਿੱਚੋਂ ਨਿਕਲ ਗਿਆ ਤੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦੇ ਵਿੱਚ 19 ਬੱਚੇ ਤੇ 2 ਜਿਹੜੇ ਆ ਅਧਿਆਪਕਾਂ ਦੀ ਹੱਤਿਆ ਇਸਨੇ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਾਰਕਲੈਂਡ ਜਿਹੜਾ ਸਕੂਲ ਸੀਗਾ ਫਲੋਰੀਡਾ ਵਾਲਾ, ਉੱਥੇ ਵੀ ਇੱਦਾਂ ਹੀ ਕੁਛ ਵਾਪਰਿਆ ਸੀ। ਲੋਕ ਉਸ ਦੇ ਬਾਰੇ ਦੱਸਦੇ ਰਹੇ, ਪਰ FBI ਨੂੰ ਪਤਾ ਦੱਸਣ ਤੋਂ ਬਾਵਜੂਦ ਵੀ ਉਸ ਦੇ ਉੱਤੇ ਕੋਈ ਕਾਰਵਾਈ ਨਾ ਹੋਈ ਤੇ ਉਦੋਂ ਵੀ ਉਹਨੇ ਦਰਜਨਕ ਬੱਚਿਆਂ ਨੂੰ ਉੱਥੇ ਉਹਨਾਂ ਨੇ ਮਾਰ ਦਿੱਤਾ ਸੀਗਾ। ਸੋ ਇੱਦਾਂ ਦੀਆਂ ਚੀਜ਼ਾਂ ਦੱਸਦੇ ਰਹਿੰਦੇ ਆ, ਰੈੱਡ ਫਲੈਗ ਵਾਰਨਿੰਗਸ ਤੇ ਹੋਰ ਸਾਰਾ ਕੁਛ, ਪਰ ਇਵੈਂਚੁਅਲੀ ਜਿਹੜੇ ਇੱਦਾਂ ਦੇ ਸ਼ਦਾਈ ਕਮਲੇ ਲੋਕ ਨੇ ਉਹ ਇਹਨਾਂ ਦਰਾਰਾਂ ਦੇ ਵਿੱਚੋਂ, ਤਰੇੜਾਂ ਚੋਂ ਨਿਕਲ ਜਾਂਦੇ ਆ ਤੇ ਉਹ ਇੱਦਾਂ ਦੀ ਘਟਨਾ ਨੂੰ ਅੰਜਾਮ ਦੇ ਪਾਉਂਦੇ ਨੇ। ਸੋ ਉੱਥੇ ਥੋੜ੍ਹਾ ਜਿਹਾ ਸਖਤ ਰੱਖਣ ਦੀ ਜਿਹੜੀ ਕੰਮ ਦੀ ਜ਼ਰੂਰਤ ਆ। ਇਸੇ ਲਈ ਜਿਹੜੇ ਐਕਸਟੈਂਸਿਵ ਬੈਕਗਰਾਊਂਡ ਚੈੱਕਸ ਤੇ ਹੋਰ ਸਾਰੀਆਂ ਚੀਜ਼ਾਂ ਦੀ ਦੁਹਾਈ ਜਿਹੜੀ ਉਹ ਪੈਂਦੀ ਰਹਿੰਦੀ ਆ, ਪਰ ਇਵੈਂਚੁਅਲੀ ਬਣਦਾ ਜਿਹੜਾ ਆ ਉਹ ਕੁਛ ਵੀ ਨਹੀਂ ਹੁੰਦਾ, ਜਿਹੜਾ ਆ ਉਹ ਕੁਛ ਵੀ ਨਹੀਂ ਹੈਗਾ। ਤੇ ਫਿਰ ਇੱਦਾਂ ਦੀਆਂ ਜਿਹੜੀਆਂ ਵਾਰਦਾਤਾਂ ਆ ਉਹ ਬਾਰ-ਬਾਰ ਆਪਾਂ ਨੂੰ ਨਿੱਤ ਆਏ ਦਿਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜੇ ਕਰਦੇ ਜਾਈਏ ਤਾਂ ਇੱਕ ਔਰਤ ਤੇ ਦੀ ਜਿਹੜੀ ਆ ਉਹ ਮੌਤ ਹੋ ਗਈ ਆ ਤੇ 16 ਸਾਲਾਂ ਦਾ ਇੱਕ ਇੰਜਰਡ ਹੋਇਆ ਆ। ਮੰਗਲਵਾਰ ਨੂੰ ਦੁਪਹਿਰੋਂ ਬਾਅਦ ਸਟਾਕਟਨ ਦੇ ਵਿੱਚ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਆ। ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਪਹਿਲਾਂ ਕਿਹਾ ਵੀ ਕਿਸੇ ਇੱਕ ਅਡਲਟ ਬੰਦੇ ਨੇ ਇਹ ਗੋਲੀਆਂ ਜਿਹੜੀਆਂ ਚਲਾਈਆਂ, ਪਰ ਬਾਅਦ ਦੇ ਵਿੱਚ ਉਹਨਾਂ ਨੇ ਇਸ ਨੂੰ ਕਲੀਅਰ ਕੀਤਾ ਵੀ ਨਹੀਂ, ਉਹ 16 ਸਾਲਾਂ ਦਾ ਸੀ ਜਿਸਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ। ਸ਼ਾਮ ਨੂੰ ਤਕਰੀਬਨ ਪੌਣੇ 6 ਵਜੇ ਡਿਸਪੈਚਰਸ ਨੂੰ ਕਾਲ ਆਈ ਵੀ ਐਲਬਨੀ ਤੇ ਐਸਟਰ ਡਰਾਈਵਸ ਜਿਹੜਾ ਸਟਾਕਟਨ ਦੇ ਵਿੱਚ ਆ, ਉੱਥੇ ਸਟਾਕਟਨ ਪੁਲਿਸ ਡਿਪਾਰਟਮੈਂਟ ਨੂੰ ਆਇਆ ਵੀ ਗੋਲੀਆਂ ਜਿਹੜੀਆਂ ਉਹ ਚੱਲੀਆਂ। 2 ਗਨ ਸ਼ਾਟ ਜਿਹੜੇ ਵੂੰਡ ਦੇ ਨਾਲ 2 ਜਣਿਆਂ ਨੂੰ ਜਿਹੜੀਆਂ ਫੱਟੜ ਜਿਹੜੇ ਹੋਏ ਸੀ ਉਹ ਮਿਲੇ ਆ। ਤੇ ਉਦੋਂ ਉਸੇ ਦੌਰਾਨ ਪੁਲਿਸ ਨੇ ਜਿਹੜਾ 16 ਸਾਲਾਂ ਦਾ ਮੁੰਡਾ ਸੀ ਜਿਸ ਤੇ ਗੋਲੀ ਲੱਗੀ ਆ, ਉਸਨੂੰ ਤਾਂ ਹਸਪਤਾਲ 'ਚ ਲੈ ਕੇ ਗਏ, ਪਰ ਜਿਹੜੀ ਔਰਤ ਆ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਸੋ ਕਹਿੰਦੇ ਵੀ ਇਸ ਦੇ ਪਿੱਛੇ ਕੀ ਕਾਰਨ ਰਿਹਾ ਆ ਉਸ ਦੇ ਬਾਰੇ ਜਾਂਚ ਜਿਹੜੀ ਉਹ ਚੱਲ ਰਹੀ ਆ ਤੇ ਜਿਸ ਨੇ ਗੋਲੀਆਂ ਚਲਾਈਆਂ ਆ ਉਸ ਨੂੰ ਵੀ ਲੱਭਣ ਦੀ ਭਾਲ ਚੱਲ ਰਹੀ ਆ। ਅਗਲੀ ਖਬਰ ਲਾਸ ਐਂਜਲਸ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਕਾਫੀ ਲੋਕਾਂ ਨੂੰ ਡਿਟੇਨ ਕੀਤਾ ਗਿਆ ਆ। ਰੀਜ਼ਨ ਇਹਦਾ ਇਹ ਆ ਵੀ ਉਹਨਾਂ ਨੇ ਕਿਡਨੈਪਿੰਗ ਕੀਤੀ ਹੈਗੀ ਆ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ। ਪੁਲਿਸ ਨੇ ਰਿਪੋਰਟਸ ਕੱਲ ਸ਼ਾਮੀ ਪ੍ਰਾਪਤ ਕੀਤੀਆਂ ਵੀ ਕੋਈ ਕਿਡਨੈਪਿੰਗ ਹੋ ਰਹੀ ਆ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਵੀ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਹੋ ਸਕਦਾ ਆ, ਤੇ ਜਦੋਂ ਜਾ ਕੇ ਉਹਨਾਂ ਨੇ ਕਮਰਸ਼ੀਅਲ ਬਿਲਡਿੰਗ ਨੂੰ ਸਰਾਊਂਡ ਕਰ ਲਿਆ
100 ਬਲਾਕ ਆਫ ਈਸਟ 18th ਸਟਰੀਟ ਦੇ ਉੱਤੇ। ਤੇ ਉਸ ਤੋਂ ਬਾਅਦ Sky 5 ਜੋ ਟੀਵੀ ਸਟੇਸ਼ਨ ਆ ਉਹਨਾਂ ਨੇ ਵੀਡੀਓ ਸ਼ੋਅ ਕੀਤੀਆਂ ਪਈ ਬਿਲਡਿੰਗ ਦੇ ਵਿੱਚੋਂ 12 ਤੋਂ ਲੈ ਕੇ 20 ਦੇ ਕਰੀਬ ਲੋਕਾਂ ਨੂੰ ਹੈਂਡਕਫ ਕਰਕੇ ਸਾਈਡ ਵਾਕ ਕਰਵ ਦੇ ਉੱਤੇ ਬਿਠਾਲਿਆ ਗਿਆ ਪੁਲਿਸ ਵੱਲੋਂ। 10 ਵਜੇ ਦੇ ਕਰੀਬ ਰਾਤ ਨੂੰ ਪੁਲਿਸ ਪੂਰੀ ਤਰ੍ਹਾਂ ਇਸ ਬਿਲਡਿੰਗ ਨੂੰ ਘੇਰ ਕੇ ਰੱਖਿਆ। ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਵੀ ਜਿਸ ਪਰਸਨ ਨੂੰ ਕਿਡਨੈਪ ਕੀਤਾ ਗਿਆ ਸੀ, ਜੋ ਵਿਕਟਮ ਹੈਗਾ, ਵੀ ਉਹ ਹਜੇ ਤੱਕ ਉਸ ਨੂੰ ਲੱਭ ਲਿਆ ਗਿਆ ਜਾਂ ਨਹੀਂ। ਤੇ ਕਹਿੰਦੇ ਵੀ ਇੱਕ ਜਾਣੇ ਨੂੰ ਮੈਡੀਕਲ ਅਟੈਂਸ਼ਨ ਵੀ ਉੱਥੇ ਉਸ ਟਾਈਮ ਦੇ ਉੱਤੇ ਦਿੱਤੀ ਗਈ ਆ, ਐਂਬੂਲੈਂਸ ਵੀ ਉੱਥੇ ਪਹੁੰਚੀ ਆ। ਅਗਲੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਗਰਮੀ ਦੇ ਨਾਲ ਬਦਹਾਲੀ ਦਾ ਦੌਰ ਚੱਲ ਰਿਹਾ ਆ। ਐਕਸਟ੍ਰੀਮ ਹੀਟ ਦੇ ਚੱਲਦਿਆਂ ਇਸ ਟਾਈਮ ਥਾਂ ਦੇ ਉੱਤੇ ਐਕਸਟੈਂਸਿਵ ਹੀਟ ਵਾਰਨਿੰਗਸ ਜਿਹੜੀਆਂ ਚੇਤਾਵਨੀਆਂ ਜਿਹੜੀਆਂ ਉਹ ਲਾਗੂ ਕੀਤੀਆਂ ਹੋਈਆਂ ਆ। 28 ਸੂਬਿਆਂ ਦੇ ਵਿੱਚ ਇਸ ਟਾਈਮ ਹੀਟ ਦੇ ਨਾਲ ਸੰਬੰਧਿਤ, ਗਰਮੀ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਮਪਟਸ ਆ, ਅਲਰਟਸ ਆ, ਉਹ ਚੱਲ ਰਹੇ ਆ। ਟੈਕਸਸ, ਓਕਲਾਹੋਮਾ ਦੇ ਵਿੱਚ ਤਾਪਮਾਨ 115 ਡਿਗਰੀ ਨੂੰ ਪਾਰ ਕਰ ਗਿਆ ਆ। ਇਸ ਮੌਕੇ ਅਮਰੀਕਾ ਦੀ ਵਸੋਂ ਦੇ ਵਿੱਚੋਂ 200 ਮਿਲੀਅਨ ਲੋਕ ਜਿਹੜੇ ਆ ਉਹ ਐਕਸਟ੍ਰੀਮ ਟੈਂਪਰੇਚਰ, ਵੱਧ ਗਰਮੀ ਦੀ ਮਾਰ ਦੇ ਹੇਠ ਆ, ਜਿੱਥੇ 90 ਜਾਂ ਉਸ ਤੋਂ ਵੱਧ ਤਾਪਮਾਨ ਰਹਿਣ ਵਾਲਾ ਆ ਅਗਲੇ 3 ਦਿਨਾਂ ਦੇ ਵਿੱਚ। ਜਿਹੜੇ ਇੱਥੇ ਨੇ ਉਹਨਾਂ ਨੂੰ 90 ਦੇਖ ਕੇ ਲੱਗਦਾ ਵੀ ਇਹ ਠੀਕ ਆ, ਪਰ ਕਈ ਇਲਾਕਿਆਂ ਦੇ ਲਈ 90 ਵੀ ਜ਼ਿਆਦਾ ਹੁੰਦਾ ਹੈ, ਖਾਸ ਕਰਕੇ ਉਹ ਇਲਾਕੇ ਜੇ ਆਪਾਂ ਕਹੀਏ ਹਰਜੋਤ ਸਿੰਘ ਜੀ, ਜਿੱਥੇ ਠੰਡ ਜਿਹੜੀ ਉਹ ਜ਼ਿਆਦਾ ਪੈਂਦੀ ਹੁੰਦੀ ਆ। ਸੋ ਉਹਨਾਂ ਦੇ ਲਈ ਵੀ ਆਉਣ ਵਾਲੇ ਜਿਹੜੇ 3-4 ਦਿਨ ਆ, ਹਫ਼ਤਾ ਆ, ਉਹ ਕਾਫੀ ਔਖਾ ਲੰਘ ਸਕਦਾ ਆ। ਸੋ ਜਿਹੜੇ ਗ੍ਰੇਟ ਪਲੇਨਸ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਮਿਡ ਵੈਸਟ ਦਾ ਸਾਰਾ ਹੀ ਜਿਹੜਾ ਇਲਾਕਾ ਹੈ ਗ੍ਰੇਟ ਪਲੇਨਸ ਆ, ਕਿਉਂਕਿ ਪੱਧਰੇ ਨੇ, ਪਲੇਨ ਨੇ, ਤੇ ਇੱਥੇ ਅਚਾਨਕ ਤਾਪਮਾਨ ਦੇ ਵਿੱਚ ਚੇਂਜਸ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਅਗਲੇ 3 ਦਿਨਾਂ ਤੱਕ ਕਹਿੰਦੇ ਆ ਲਗਾਤਾਰ ਟੈਂਪਰੇਚਰ ਰਹਿਣਾ ਆ। ਇਹ 200 ਮਿਲੀਅਨ ਦੇ ਵਿੱਚੋਂ 60 ਮਿਲੀਅਨ ਅਜਿਹੇ ਅਮਰੀਕੀ ਹੋਣਗੇ ਜਿਹੜੇ ਕਿ ਟ੍ਰਿਪਲ ਡਿਜਿਟ, ਯਾਨੀ ਕਿ 100 ਤੇ ਉਸ ਤੋਂ ਵੱਧ ਤਾਪਮਾਨ ਅਗਲੇ ਇੱਕ ਹਫ਼ਤੇ ਦੇ ਲਈ ਉਹਨਾਂ ਨੂੰ ਝੱਲਣਾ ਪਵੇਗਾ। ਹੀਟ ਐਡਵਾਈਜ਼ਰੀ, ਐਕਸਟੈਂਸਿਵ ਹੀਟ ਵਾਰਨਿੰਗਸ ਉਦੋਂ ਲੱਗਦੀਆਂ ਨੇ ਜਦੋਂ 100 ਡਿਗਰੀ ਤੋਂ ਉੱਤੇ ਵੱਲ ਨੂੰ ਜਿਹੜਾ ਉਹ ਤਾਪਮਾਨ ਜਿਹੜਾ ਉਹ ਬਣ ਜਾਂਦਾ ਆ। ਸੋ ਇਹ ਜਿਹੜੀਆਂ ਐਡਵਾਈਜ਼ਰੀਜ਼ ਤੇ ਵਾਰਨਿੰਗਸ ਆ 105 ਮਿਲੀਅਨ ਲੋਕਾਂ ਨੂੰ ਇਸ ਟਾਈਮ ਇਫੈਕਟ ਕਰ ਰਹੀਆਂ। ਓਵਰਆਲ 200 ਮਿਲੀਅਨ ਇਹਨਾਂ 28 ਸੂਬਿਆਂ ਦੇ ਵਿੱਚ ਰਹਿ ਰਹੇ ਆ, ਜਿਨ੍ਹਾਂ ਦੇ ਉੱਤੇ ਐਡਵਾਈਜ਼ਰੀਜ਼ ਤੇ ਹੀਟ ਵਾਰਨਿੰਗਸ ਲੱਗੀਆਂ ਹੋਈਆਂ ਆ। ਮੈਗਨਮ ਕਰਕੇ ਇੱਕ ਸ਼ਹਿਰ ਹੈਗਾ ਆ ਸਾਊਥ ਵੈਸਟ ਓਕਲਾਹੋਮਾ ਦੇ ਵਿੱਚ, ਜਿੱਥੇ ਅੱਜ 115 ਡਿਗਰੀ ਤਾਪਮਾਨ ਰਹਿਣ ਵਾਲਾ ਹੈਗਾ ਹੈ। ਇਸੇ ਤਰੀਕੇ ਦੇ ਨਾਲ ਨਾਰਥ ਵਾਲਾ ਟੈਕਸਸ, ਫੋਰਟ ਵਰਥ ਦਾ ਮੀਚਮ ਇੰਟਰਨੈਸ਼ਨਲ 에ਅਰਪੋਰਟ ਦਾ ਉੱਥੇ 110 ਡਿਗਰੀ ਤਾਪਮਾਨ ਬਣ ਗਿਆ। ਡੈਲਸ ਦੇ ਵਿੱਚ 109 ਤੇ ਵਿਚੀਟਾ ਫਾਲਜ਼ 115 ਡਿਗਰੀ ਤਾਪਮਾਨ ਦੇ ਉੱਤੇ ਰਿਹਾ ਹੈ। ਕਹਿੰਦੇ ਜੁਲਾਈ ਦੇ ਲਈ ਇਹ ਨਵਾਂ ਰਿਕਾਰਡ ਉੱਥੇ ਬਣਿਆ ਹੈਗਾ ਆ। ਸੋ ਡੈਲਸ ਦੇ ਵਿੱਚ ਵੀ ਕਹਿੰਦੇ 107 ਡਿਗਰੀ ਤਾਪਮਾਨ ਰਹਿਣ ਵਾਲਾ ਆ। ਸੋ ਆਸਟਨ ਦੇ ਵਿੱਚ 110 ਡਿਗਰੀ ਜਿਹੜਾ ਆ ਉਹ ਬਣਿਆ ਆ, ਤੇ ਕਹਿੰਦੇ ਵੀ ਇਹ ਉੱਥੋਂ ਦੇ ਇਤਿਹਾਸ ਦੇ ਵਿੱਚ ਹੁਣ ਟਾਈਡ ਹੈਗਾ ਆ ਸੈਕਿੰਡ ਵਾਰਮਸਟ ਟੈਂਪਰੇਚਰ ਸੋ ਫਾਰ ਜਿਹੜਾ ਉਹ ਦੇਖਿਆ ਗਿਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਇਹ ਆਪਾਂ ਅਮਰੀਕਾ ਦੀ ਗੱਲ ਤਾਂ ਜਿਹੜੀ ਕਰ ਹੀ ਰਹੇ ਹਾਂ, ਨਾਲ ਦੇ ਨਾਲ ਯੂਰਪ ਦੇ ਵਿੱਚ ਵੀ ਗਰਮੀ ਦੇ ਨਾਲ ਵੱਧ ਰਹੇ ਤਾਪਮਾਨ ਦੇ ਨਾਲ ਬਦਹਾਲੀ ਦਾ ਦੌਰ ਚੱਲ ਰਿਹਾ ਹੈਗਾ ਆ। ਜੀ, ਜੇ ਅਮਰੀਕਾ ਦੀ ਗੱਲ ਕਰਦੇ ਜਾਈਏ ਤੇ ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਵੀ ਓਸ਼ਨਿਕ ਤੇ ਐਟਮੋਸਫੇਰਿਕ ਫਿਨੋਮਨਾ ਲਾ ਨੀਨਾ, ਉਹਦੇ ਕਰਕੇ ਜੋ ਮੌਸਮ ਆ ਉਹ ਗਰਮ ਹੋ ਰਿਹਾ ਤੇ ਸੁੱਕਾ ਹੋ ਰਿਹਾ ਹੈਗਾ ਨਾਰਥ ਵੱਲ। ਇਹਦੇ ਕਰਕੇ ਡਰਾਊਟ ਵਾਲੀਆਂ ਕੰਡੀਸ਼ਨ ਹੋਈਆਂ ਤੇ ਹੌਟ ਟੈਂਪਰੇਚਰ ਵਧਿਆ ਹੋਇਆ ਹੈਗਾ। ਤੇ ਟੈਕਸਸ ਦੇ ਪਾਵਰ ਗ੍ਰਿਡ ਅਰਕਟ, ਜਿੱਦਾਂ ਸਾਡੇ PG&E ਆ, ਉਹਨਾਂ ਨੇ ਆਪਣੇ ਕਸਟਮਰਸ ਨੂੰ ਇਹ ਕਿਹਾ ਵੀ ਇਲੈਕਟ੍ਰੀਸਿਟੀ ਨੂੰ ਬੜੇ ਸੰਜਮ ਦੇ ਨਾਲ ਵਰਤੋ, ਘੱਟ ਵਰਤੋ, ਨਹੀਂ ਤਾਂ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਬਲੈਕ ਆਊਟ ਹੋ ਜਾਊਗਾ। ਨੈਸ਼ਨਲ ਵੈਦਰ ਸਰਵਿਸ ਸਾਰੇ ਲੋਕਾਂ ਨੂੰ ਬੇਨਤੀ ਕਰ ਰਿਹਾ ਵੀ ਵੱਧ ਤੋਂ ਵੱਧ ਹਾਈਡਰੇਟਡ ਹੋ, ਵੱਧ ਤੋਂ ਵੱਧ ਪਾਣੀ ਪੀਓ ਤੇ ਬਾਹਰ ਨਿਕਲਣ ਤੋਂ ਬਚੋ। ਬਾਹਰ ਨਾ ਨਿਕਲੋ, ਆਪਣੇ ਘਰਾਂ ਦੇ ਅੰਦਰ ਜਾਂ ਠੰਡੀ ਜਗ੍ਹਾ ਦੇ ਵਿੱਚ ਰਹੋ। ਸੋ ਹੁਣ ਤੁਸੀਂ ਦੇਖੋ ਵੀ ਅਮਰੀਕਾ ਦੀ ਪੋਪੂਲੇਸ਼ਨ 340 ਮਿਲੀਅਨ ਦੇ ਕਰੀਬ ਹੈਗੀ ਆ, 338-340 ਮਿਲੀਅਨ, ਤੇ 100 ਮਿਲੀਅਨ ਲੋਕ ਇਸ ਗਰਮੀ ਦਾ ਸ਼ਿਕਾਰ ਹੋ ਰਹੇ ਹੈਗੇ ਆ। ਡੈਲਸ ਦੇ ਵਿੱਚ
ਅੱਜ 24ਵਾਂ ਦਿਨ ਆ ਜਿੱਥੇ ਟ੍ਰਿਪਲ ਡਿਜਿਟ ਟੈਂਪਰੇਚਰ ਚੱਲ ਰਿਹਾ, 110 ਡਿਗਰੀ ਤੋਂ ਉੱਪਰ ਟੈਂਪਰੇਚਰ ਚੱਲ ਰਿਹਾ ਹੈਗਾ। ਤੇ ਕੈਲੀਫੋਰਨੀਆ 'ਚ ਵੀ ਕੋਈ ਬਾਹਲੀ ਜਿਹੜੀ ਕੰਡੀਸ਼ਨ ਗੁੱਡ ਨਹੀਂ ਹੈਗੀ। ਸੈਂਟਰਲ ਵੈਲੀ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ ਇਸ ਵੇਲੇ। ਜੀ, ਤੇ ਬਿਲਕੁਲ। ਸੋ ਜੀ ਤਾਪਮਾਨ ਲਗਾਤਾਰ ਵੱਧ ਰਿਹਾ, ਇਸ ਦੇ ਕਰਕੇ ਹਰਜੋਤ ਸਿੰਘ ਜੀ ਇਸ ਗਰਮੀ ਦੇ ਦੌਰਾਨ ਨਾਲ ਦੇ ਨਾਲ ਅੱਗਾਂ ਜਿਹੜੀਆਂ ਆ ਉਹ ਲੱਗ ਰਹੀਆਂ ਨੇ। ਇਸ ਟਾਈਮ ਕਈ ਥਾਵਾਂ ਦੇ ਉੱਤੇ ਅੱਗਾਂ ਦੇ ਕਰਕੇ 40,000 ਤੋਂ ਵੱਧ ਲੋਕਾਂ ਨੂੰ ਘਰੋਂ ਬੇਘਰ ਹੋਣਾ ਪੈ ਰਿਹਾ ਆ। ਹੀਟ ਕਹਿੰਦੇ ਵੀ ਇੱਥੇ ਵੀ ਜਿਹੜੀ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਯੂਰਪ ਦੇ ਨਾਲ ਦੋਨੋਂ ਥਾਵਾਂ ਦੇ ਉੱਤੇ ਇਸ ਟਾਈਮ ਬਹੁਤ ਚੱਲ ਰਹੀ ਆ। ਹੁਣ ਤੱਕ ਇਹ ਮੰਨਿਆ ਜਾ ਰਿਹਾ 1000 ਤੋਂ ਵੱਧ ਲੋਕ ਇਸ ਨਾਲ ਗਰਮੀ ਦੇ ਕਾਰਨਾਂ ਕਰਕੇ ਜਿਹੜੇ ਉਹ ਮਰ ਚੁੱਕੇ ਹੈਗੇ ਆ। ਸੋ ਇਹ ਜਿਹੜਾ ਪਹਿਲੋਂ ਗੱਲ ਆਖੀ ਆ, ਹਾਈਡਰੇਟ ਰਹਿਣਾ, ਛਾਂ ਵਾਲੀ ਥਾਂ ਦੇ ਵਿੱਚ ਜਿਹੜਾ ਉਹ ਰਹਿਣਾ, ਆਪਣੇ ਆਪ ਨੂੰ ਠੰਡੇ ਰੱਖਣਾ, ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਕਈ ਵਾਰੀ ਸ਼ਹਿਰਾਂ ਦੇ ਵਿੱਚ ਕੂਲਿੰਗ ਸੈਂਟਰਸ ਬਣਾਏ ਜਾਂਦੇ ਆ, ਲਾਇਬ੍ਰੇਰੀਜ਼ ਹੋ ਗਈਆਂ, ਕੋਈ ਮਾਲਸ ਦੇ ਵਿੱਚ ਬੰਦਾ ਚਲਾ ਜਾਂਦਾ ਆ। ਜੇ ਤੁਹਾਡੇ ਘਰ ਦੇ ਵਿੱਚ ਉਹ ਸੁਵਿਧਾ ਨਹੀਂ ਹੈਗੀ ਤਾਂ ਤੁਸੀਂ ਅਜਿਹੀਆਂ ਥਾਵਾਂ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਕੂਲ ਡਾਊਨ ਜਿਹੜਾ ਆ ਉਹ ਰੱਖ ਸਕਦੇ ਹੁੰਦੇ ਆ। ਸੋ ਦੇਖੋ, ਤੁਹਾਡੇ ਸ਼ਹਿਰ ਦੇ ਵਿੱਚ ਕਈ ਵਾਰੀ ਸਿਟੀ ਹਾਲ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਹੁੰਦਾ ਆ, ਕੂਲਿੰਗ ਸੈਂਟਰ ਜਿਹੜਾ ਆ। ਸੋ ਉਸ ਚੀਜ਼ ਦੇ ਲਈ ਜਿਹੜਾ ਪਲੀਜ਼ ਧਿਆਨ ਜਿਹੜਾ ਉਹ ਰੱਖੋ। ਜਿਹੜੇ ਕਾਮਿਆਂ ਨੇ ਇਸ ਟਾਈਮ ਇੰਨੀ ਗਰਮੀ ਦੇ ਵਿੱਚ ਬਾਹਰ ਕੰਮ ਕਰਨਾ ਆ, ਉਹ ਭਾਈ ਲਗਾਤਾਰ ਰੈਗੂਲਰਲੀ ਜਿਹੜਾ ਉਹ ਪਾਣੀ ਪੀਂਦੇ ਰਹੋ ਤੇ ਛਾਂ ਦਾ ਪ੍ਰਬੰਧ ਜਿਹੜਾ ਉਹ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਆ। ਕੰਮ ਦੇਖੋ ਚੱਲਦੇ ਹੀ ਰਹਿਣੇ ਆ, ਉਹ ਤਾਂ ਕਦੀ ਵੀ ਮੁੱਕਣੇ ਨਹੀਂ ਹੈਗੇ, ਪਰ ਸਿਹਤ ਦਾ ਧਿਆਨ ਜਿਹੜਾ ਉਹ ਨਾਲ ਦੇ ਨਾਲ ਜ਼ਰੂਰ ਰੱਖੋ। ਇਹਨਾਂ ਦਿਨਾਂ ਦੇ ਵਿੱਚ ਹੀ ਹਰਜੋਤ ਸਿੰਘ ਜੀ, ਜਦੋਂ ਭਰ ਗਰਮੀ 'ਚੋਂ ਬਾਹਰ ਆਉਣਾ, ਅੰਦਰ ਆਉਣਾ, ਏਸੀ ਚੱਲਦੇ ਹੋਣੇ, ਤਾਂ ਫਿਰ ਬੰਦਿਆਂ ਦੇ ਬਿਮਾਰ ਹੋਣ ਦਾ ਵੀ ਡਰ ਨਾਲ ਦੇ ਨਾਲ ਜ਼ਿਆਦਾ ਰਹਿੰਦਾ ਹੈ, ਗਰਮ ਸਰਦ ਜਿਸ ਲਿਹਾਜ਼ ਦੇ ਨਾਲ ਹੁੰਦੀ ਆ। ਸੋ ਪਲੀਜ਼ ਆਪਣੀ ਸਿਹਤ ਦਾ, ਆਪਣੇ ਲਵਡ ਵਨਸ ਦਾ ਜਿਹੜਾ ਉਹ ਤੁਸੀਂ ਇਸ ਚੀਜ਼ ਦੇ ਪ੍ਰਤੀ ਧਿਆਨ ਜ਼ਰੂਰ ਰੱਖੋ। ਜੀ, ਅਗਲੀ ਖਬਰ ਵਿੱਚ ਚਲੀਏ। ਆਪਾਂ ਸਾਰੇ ਘੁੰਮਣ ਫਿਰ ਜਾਂਦੇ ਆ, ਪਲੇਨ ਦੇ ਵਿੱਚ ਜਾਂਦੇ ਆ। ਅੱਜ ਕੱਲ ਖਾਸ ਕਰਕੇ ਯੂਰਪ ਦੇ ਵਿੱਚ ਲੰਡਨ ਦੇ 에ਅਰਪੋਰਟਸ ਦੇ ਉੱਤੇ ਸਿਚੁਏਸ਼ਨ ਇਦਾਂ ਦੀ ਬਣੀ ਹੋਈ ਆ ਵੀ ਉੱਥੇ ਬੰਦਿਆਂ ਨਾਲੋਂ ਜੋ ਸਮਾਨ ਆ ਉਹ ਜ਼ਿਆਦਾ ਇਕੱਠਾ ਹੋਇਆ। ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹਦਾ ਬੈਗ ਕਿੱਥੇ ਪਿਆ, ਕਿਹਦਾ ਕਿੱਥੇ ਰਹਿ ਗਿਆ ਹੈਗਾ। ਸੋ ਬਹੁਤ ਸਾਰੇ ਲੋਕਾਂ ਦੇ ਜੋ ਪੈਕੇਜ ਹੈਗੇ, ਲੱਗੇਜ ਆ, ਉਹ ਗਵਾਚ ਗਿਆ। ਕਹਿੰਦੇ 140 ਬੈਗ ਜੇ ਦੇਖੇ ਜਾਣ, ਉਹਨਾਂ ਦੇ ਵਿੱਚੋਂ ਇੱਕ ਬੈਗ ਅਮਰੀਕਨ 에ਅਰਲਾਈਨ ਦਾ ਮਿਸਪਲੇਸ ਹੋ ਗਿਆ ਆ। ਸੋ ਇਸੇ ਤਰ੍ਹਾਂ ਇੱਕ ਖਬਰ ਆ ਰਹੀ ਹੈ ਵੀ ਇੱਕ USA ਦਾ ਫਲਾਇਰ ਲੰਡਨ ਦੇ ਰਾਹੀਂ USA ਨੂੰ ਆਇਆ ਤੇ ਉਸ ਨੂੰ ਜਦੋਂ ਉਹਨੂੰ ਆਪਣਾ ਸਮਾਨ ਚੈੱਕ ਕੀਤਾ ਤੇ ਸਮਾਨ ਲੱਭਿਆ ਨਹੀਂ। ਅਮਰੀਕਨ 에ਅਰਲਾਈਨ ਨੂੰ ਉਸਨੇ ਦੱਸਿਆ ਵੀ ਭਾਈ ਮੇਰਾ ਲੱਗੇਜ, ਮੈਂ ਇਟਲੀ ਤੋਂ ਚੱਲਿਆ ਸੀ, ਸੌਰੀ ਪੁਰਤਗਾਲ ਤੋਂ, ਤੇ ਮੇਰੀ ਰਸਤੇ ਦੇ ਵਿੱਚ ਫਲਾਈਟ ਸੀ ਲੰਡਨ ਤੋਂ ਚੇਂਜ ਹੋਣੀ ਸੀ ਕਿੱਥੇ। ਉਹ ਕਹਿੰਦੇ ਵੀ ਅਸੀਂ ਤਾਂ ਲੋਕੇਟ ਨਹੀਂ ਕਰ ਸਕਦੇ, ਜਦੋਂ ਪਤਾ ਚੱਲਿਆ ਤੇ ਦੱਸ ਦਾਂਗੇ। ਤੇ ਚੌਥੇ ਕੁ ਦਿਨ ਉਹਨੂੰ ਕਾਲ ਆਈ ਕਿਸੇ ਦੀ, ਉਹ ਕਹਿੰਦਾ ਵੀ ਮੈਂ ਤਾਂ ਮੇਰਾ ਬੈਗ ਵੀ ਤੇਰੇ ਵਰਗਾ ਹੀ ਸੀ ਤੇ ਚੱਕ ਲਿਆ, ਤੇ ਹੁਣ ਇਹ ਕਿੱਦਾਂ ਵਾਪਸ ਕਰੀਏ। ਤੇ ਉਸਨੇ ਕਿਹਾ ਵੀ ਉੱਥੇ 에ਅਰਪੋਰਟ ਤੇ ਲੈ ਜਾਓ, ਤੇ 에ਅਰਪੋਰਟ ਦਾ ਉਹਨੂੰ ਟੈਕਸਟ ਮੈਸੇਜ ਆ ਗਿਆ, ਕਹਿੰਦੇ ਵੀ ਇੱਥੇ ਆ ਕੇ ਆਪਣਾ ਬੈਗ ਲੈ ਜਾ। ਉਹ ਕਹਿੰਦਾ ਵੀ ਮੈਂ 4000 ਮੀਲ ਦੂਰ ਹੈਗਾ ਸਾਊਥ ਕੈਰੋਲੀਨਾ ਦੇ ਵਿੱਚ, ਤੇ ਹੁਣ ਇੱਥੇ ਲੰਡਨ ਤੋਂ ਮੈਂ ਆਪਣਾ ਜਿਹੜਾ ਬੈਗੇਜ ਕਲੇਮ ਕਿੱਦਾਂ ਲੈਣਾ ਵਾ। ਸੋ ਪਿਛਲੇ 2-3 ਹਫ਼ਤਿਆਂ ਤੋਂ ਈਵਨ ਕਈ ਤਾਂ ਲੋਕਾਂ ਨੇ ਯੂਰਪ ਦੇ ਵਿੱਚ ਬਾਈ ਏਅਰ ਜਾਣਾ ਹੀ ਬੰਦ ਕਰਤਾ। ਉਹ ਕਹਿੰਦੇ ਅਸੀਂ ਬਾਈ ਟ੍ਰੇਨ ਚੱਲ ਜਾਾਂਗੇ। ਇੰਨੀ ਜ਼ਿਆਦਾ ਉੱਥੇ 에ਅਰਪੋਰਟ ਤੇ ਸਿਚੁਏਸ਼ਨ ਬਣੀ ਹੋਈ ਹੈ, ਬੈਡ ਸਿਚੁਏਸ਼ਨ ਬਣੀ ਹੋਈ ਹੈਗੀ ਆ। ਬਹੁਤ ਸਾਰੀਆਂ 에ਅਰਲਾਈਨ ਨੇ ਥ੍ਰੈਟ ਵੀ ਕੀਤਾ ਵੀ ਅਸੀਂ ਲੰਡਨ ਦਾ ਜੋ ਹੀਥਰੋ 에ਅਰਪੋਰਟ ਆ, ਉੱਥੇ ਅਸੀਂ ਫਲਾਈਟ ਨਹੀਂ ਤਾਰਨੀ, ਆਪਾਂ ਹੋਰ ਕਿਸੇ 에ਅਰਪੋਰਟ ਤੇ ਜਾਵਾਂਗੇ, ਕਿਉਂਕਿ ਬਹੁਤ ਜ਼ਿਆਦਾ ਕੰਪਲੇਨਸ ਕਸਟਮਰਸ ਵੱਲੋਂ ਆ ਰਹੀਆਂ ਹੈਗੀਆਂ। ਸੋ ਇਦਾਂ ਦੀ ਸਿਚੁਏਸ਼ਨ ਇੱਕ ਸਾਊਥ ਕੈਰੋਲੀਨਾ ਦਾ ਅਮਰੀਕਨ ਬੰਦਾ ਜਿਹੜਾ ਉਹਦਾ ਬੈਗ ਗਵਾਚ ਗਿਆ, ਉਹਦੀ ਆਈ ਹੈਗੀ ਆ। ਜੀ ਬਿਲਕੁਲ, ਬਹੁਤ ਜ਼ਿਆਦਾ ਬਦਹਾਲੀ ਦਾ ਦੌਰ ਖਾਸ ਕਰਕੇ ਇਹਨਾਂ 에ਅਰਪੋਰਟਾਂ ਨੂੰ ਝੱਲਣਾ ਪੈ ਰਿਹਾ। ਇਹਨਾਂ ਦੇ ਬੈਗੇਜ ਸਿਸਟਮ ਇੱਕ ਟਾਈਮ ਦੇ ਉੱਤੇ ਕਰੈਸ਼ ਜਦੋਂ ਕਰ ਗਿਆ, ਇੰਨੀ ਕੁ ਜ਼ਿਆਦਾ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੈਗ ਇਕੱਠੇ ਹੋ ਗਏ, ਤੇ ਉਸ ਨੂੰ ਹੁਣ ਸਟ੍ਰੀਮਲਾਈਨ ਕਰਨ ਨੂੰ ਲੱਗਦਾ ਆ ਵੀ ਕਾਫੀ ਲੰਮਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਲੱਗ ਜਾਵੇਗਾ। ਜੀ, ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਬਹੁਤ ਸਾਰੇ ਪੈਸੇਂਜਰਸ ਕਹਿੰਦੇ ਵੀ ਉਹਨਾਂ ਮੇਨ ਰੀਜ਼ਨ ਇਹ ਆ ਵੀ 에ਅਰਲਾਈਨਸ ਅੰਡਰ ਸਟਾਫ ਹੈਗੀਆਂ ਆ,
ਡਿਮਾਂਡ ਬਹੁਤ ਜ਼ਿਆਦਾ ਆ, ਲੋਕ ਟਰੈਵਲ ਜ਼ਿਆਦਾ ਕਰ ਰਹੇ ਆ, ਫਲਾਈਟਸ ਬਹੁਤ ਜ਼ਿਆਦਾ ਕੈਂਸਲ ਹੋ ਰਹੀਆਂ। ਸੋ ਉਹਦੇ ਕਰਕੇ ਲੋਕਾਂ ਦਾ ਜੋ ਲੱਗੇਜ ਆ, ਉਹਨਾਂ ਦਾ ਬੈਗ ਆ, ਲੱਗੇਜ ਵਾਲੇ ਜੋ ਬੈਗ ਹੁੰਦੇ ਆ, ਉਹ ਗੁਆਚ ਰਹੇ ਹੈਗੇ ਆ। ਬਹੁਤ ਲੰਮੀਆਂ ਲਾਈਨਾਂ ਚੈੱਕ ਇਨ ਤੇ ਸਿਕਿਉਰਿਟੀ ਤੇ ਹੈਗੀਆਂ ਆ। ਸੋ ਇਦਾਂ ਦੀ ਸਿਚੁਏਸ਼ਨ ਅੱਜ ਕੱਲ ਜੋ 에ਅਰਲਾਈਨ ਇੰਡਸਟਰੀ ਆ ਉਹਦੇ ਵਿੱਚ ਬਣੀ ਹੋਈ ਆ। ਜੀ ਜੀ। ਯੂਕੇ ਦੇ ਵਿੱਚ ਨਵੇਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਦੌੜ ਆ ਉਹ ਅਖਾੜਲੇ ਆਪਣੇ ਪੜਾਵਾਂ ਵੱਲ ਨੂੰ ਲਗਾਤਾਰ ਵੱਧ ਰਹੀ ਆ। 5 ਸਤੰਬਰ ਤੱਕ ਕਹਿੰਦੇ ਆ ਵੀ ਨਵਾਂ ਜਿਹੜਾ ਪ੍ਰਧਾਨ ਮੰਤਰੀ ਉਹ ਉਹਨਾਂ ਨੂੰ ਮਿਲ ਜਾਵੇਗਾ। ਇਸ ਮੌਕੇ ਲਿਜ਼ ਟਰੱਸ ਤੇ ਰਿਸ਼ੀ ਸੁਨਾਕ ਉਹ ਕਹਿੰਦੇ ਵੀ ਪਹੁੰਚ ਚੁੱਕੇ ਆ ਫਾਈਨਲ ਰਾਊਂਡ ਦੇ ਵੱਲ ਨੂੰ, ਤੇ ਕਹਿੰਦੇ ਆ ਵੀ ਇਹਨਾਂ ਦੇ ਵਿੱਚੋਂ ਜਿਹੜਾ ਜਿੱਤੂਗਾ ਉਹ ਨਵਾਂ ਯੂਕੇ ਦਾ ਪ੍ਰਾਈਮ ਮਿਨਿਸਟਰ ਬਣੇਗਾ। ਪੈਨੀ ਮਰਡੌਂਟ ਬੁੱਧਵਾਰ ਨੂੰ ਜਿਹੜੀ ਕਹਿੰਦੇ ਆ ਵੀ ਉਹ ਅੱਜ ਰੇਸ ਚੋਂ ਬਾਹਰ ਜਿਹੜੀ ਉਹ ਹੋ ਗਈ, ਤੇ ਕਹਿੰਦੇ ਆ ਵੀ ਘੱਟੋ ਘੱਟ ਜਿਹੜੀ ਉਹਨਾਂ ਨੂੰ ਵੋਟਿੰਗ ਚਾਹੀਦੀ ਹੁੰਦੀ ਹੈ, ਨੰਬਰ ਚਾਹੀਦੇ ਹੁੰਦੇ ਆ, ਉਸ ਦੇ ਵਿੱਚ ਅੱਗੇ ਨਹੀਂ ਵੱਧ ਸਕੀ। ਸੋ ਕੰਜ਼ਰਵੇਟਿਵ ਮੈਂਬਰਸ ਆਪਸ ਦੇ ਵਿੱਚ ਵੋਟ ਪਾ ਰਹੇ ਆ ਆਪਣੇ ਪਾਰਲੀਮੈਂਟ ਦੇ ਜਿਹੜੇ ਨਵੇਂ ਮੈਂਬਰ ਆ ਉਸ ਨੂੰ ਜਿਹੜਾ ਉਹ ਬਣਾਉਣ ਦੇ ਲਈ ਵੀ ਨਵਾਂ ਪ੍ਰਾਈਮ ਮਿਨਿਸਟਰ ਜਿਹੜਾ ਉਹ ਕੌਣ ਹੋਵੇਗਾ। ਸੋ ਜਿਹੜੀ ਫਾਈਨਲ ਵੋਟ ਤੇ ਜਿਹੜੇ ਰਿਜ਼ਲਟ ਆ ਕਹਿੰਦੇ 5 ਸਤੰਬਰ ਤੱਕ ਆਉਣ ਦੇ ਜਿਹੜੇ ਆਸਾਰ ਹੈਗੇ ਨੇ। ਜਿਹੜਾ ਰਿਸ਼ੀ ਸੁਨਾਕ ਆ, ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ ਆ, ਤੇ ਉਧਰ ਜਿਹੜੀ ਫੋਰਨ ਸੈਕਟਰੀ ਟਰੱਸ ਆ, ਇਹਨਾਂ ਦੇ ਦਰਮਿਆਨ ਕਾਫੀ ਫਸਵਾਂ ਮੁਕਾਬਲਾ ਹੋਵੇਗਾ। ਪਿਛਲੇ ਰਾਊਂਡ ਦੇ ਵਿੱਚ ਜਿਹੜੇ ਤਿੰਨ ਤਰਫਾ ਮੁਕਾਬਲੇ ਦੇ ਵਿੱਚ ਜਿਹੜੀ ਟ੍ਰੇਡ ਮਿਨਿਸਟਰ ਸੀਗੀ ਮਰਡੌਂਟ, ਉਹ ਪਿੱਛੇ ਰਹਿ ਗਈ, ਸਿਰਫ 105 ਵੋਟਾਂ ਹੀ ਹਾਸਲ ਕਰੀ। ਦੂਜੇ ਤੇ ਟਰੱਸ ਜਿਹੜੀ ਸੈਕਟਰੀ ਟਰੱਸ ਆ ਉਹ ਆਈ 113 ਵੋਟਾਂ ਨਾਲ, ਤੇ ਲੀਡ ਜਿਹੜਾ ਆ ਸੁਨਾਕ ਨੇ ਕੀਤਾ, ਰਿਸ਼ੀ ਸੁਨਾਕ ਨੇ ਕੀਤਾ 137 ਵੋਟਾਂ ਦੇ ਨਾਲ। ਹੁਣ ਇਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਆ ਉਹ ਲਾਸਟ ਮੌਕਾ ਜਿਹੜਾ ਮੁਕਾਬਲਾ ਜਿਹੜਾ ਉਹ ਹੋਣ ਵਾਲਾ ਆ। ਸੋ ਨਵੇਂ ਕੰਜ਼ਰਵੇਟਿਵ ਪਾਰਟੀ ਦੇ ਚੀਫ ਦੇ ਵਜੋਂ ਤੇ ਪ੍ਰਾਈਮ ਮਿਨਿਸਟਰ ਦੇ ਵਜੋਂ ਜਿਹੜਾ ਆ ਉਹ ਜਿਹੜਾ ਮੌਕਾ ਜਿਹੜਾ ਉਹ ਦੇਖਿਆ ਜਾਊਗਾ। ਸੋ ਕਹਿੰਦੇ ਵੀ ਚਾਂਸ ਲੱਗ ਰਹੇ ਆ ਵੀ ਰਿਸ਼ੀ ਸੁਨਾਕ ਜਿਹੜਾ ਆ ਉਹ ਇਸ ਵਾਰ ਇੱਥੇ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਬਣ ਸਕਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਸੋ ਕਹਿੰਦੇ ਵੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰਸ ਆ ਉਹਨਾਂ ਜਿਹੜੇ ਕਿ 2 ਲੱਖ ਦੱਸੇ ਜਾਂਦੇ ਨੇ, ਟੋਟਲ ਪਾਪੂਲੇਸ਼ਨ ਦਾ 0.3% ਆ, ਉਹ ਹੁਣ ਆਪਣੇ ਫੇਵਰੇਟ ਕੈਂਡੀਡੇਟ ਦੇ ਉੱਤੇ ਡਿਸਾਈਡ ਕਰੂਗਾ ਵੀ ਅਗਲਾ ਪ੍ਰਧਾਨ ਮੰਤਰੀ ਸਾਨੂੰ ਜਿਹੜਾ ਉਹ ਕੌਣ ਮਿਲਣ ਵਾਲਾ ਹੈਗਾ ਆ। ਜੀ, ਸੋ ਬਿਲਕੁਲ ਜੇ ਥੋੜਾ ਜਿਹਾ ਰਿਸ਼ੀ ਸੁਨਾਕ ਦੀ ਗੱਲ ਦੱਸਦੀ ਜਾਈਏ, ਉਹਦਾ ਜਨਮ 12 ਮਈ 1980 ਨੂੰ ਹੋਇਆ। ਬ੍ਰਿਟਿਸ਼ ਪੋਲੀਟੀਸ਼ੀਅਨ ਆ। ਇਸ ਤੋਂ ਪਹਿਲਾਂ ਉਹ ਚਾਂਸਲਰ ਆਫ ਐਕਸਚੇਕਰ ਰਿਹਾ 2020 ਤੋਂ ਲੈ ਕੇ 2022 ਤੱਕ। ਉਹ ਤੋਂ ਬਾਅਦ ਚੀਫ ਸੈਕਟਰੀ ਟ੍ਰੇਜਰੀ ਰਿਹਾ 2019 ਤੋਂ 2022 ਤੱਕ। ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਬੜੇ ਲੰਬੇ ਸਮੇਂ ਤੋਂ। ਮੈਂਬਰ ਪਾਰਲੀਮੈਂਟ ਹੈਗਾ ਉੱਥੇ ਰਿਚਮੰਡ ਯਾਰਕ ਤੋਂ 2015 ਤੋਂ ਲੈ ਕੇ। ਸਾਊਥ ਐਂਪਟਨ ਦੇ ਵਿੱਚ ਜੰਮਿਆ। ਦੋਨੋਂ ਹੀ ਉਹਦੇ ਜੋ ਪੇਰੈਂਟਸ ਆ ਉਹ ਪੰਜਾਬੀ ਆ। ਸੋ ਰਿਸ਼ੀ ਸੁਨਾਕ ਇੱਕ ਪੰਜਾਬੀ ਹੈਗਾ ਤੇ ਐਜੂਕੇਟਡ ਹੋਇਆ ਵਿਨਚੈਸਟਰ ਕਾਲਜ ਦੇ ਵਿੱਚ। ਇਸ ਤੋਂ ਬਾਅਦ ਇਸਨੇ ਇੱਥੇ ਸਟੈਨਫੋਰਡ ਤੋਂ MBA ਵੀ ਕੀਤੀ ਹੈਗੀ, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ, ਸਟੈਨਫੋਰਡ ਯੂਨੀਵਰਸਿਟੀ ਤੋਂ, ਫੁੱਲ ਬ੍ਰਾਈਟ ਸਕਾਲਰ ਤੇ। ਜਦੋਂ ਪੜ੍ਹਦਾ ਸੀ ਉੱਥੇ ਉਹਨੂੰ ਉਹਦੀ ਆਪਣੀ ਵਾਈਫ, ਫਿਊਚਰ ਵਾਈਫ ਜੋ ਅਕਸ਼ਤਾ ਮੂਰਤੀ ਆ, ਜੋ NR ਨਾਰਾਇਣ ਮੂਰਤੀ ਆ, ਇੰਡੀਅਨ ਬਿਲੀਨੀਅਰ ਹੈਗਾ ਆ, ਇਨਫੋਸਿਸ ਦਾ ਫਾਊਂਡਰ, ਉਹਦੀ ਕੁੜੀ ਹੈਗੀ ਆ। ਉਹਦੇ ਨਾਲ ਵਿਆਹ ਹੋ ਗਿਆ ਤੇ ਕਾਫੀ ਬ੍ਰਾਈਟ ਉੱਥੇ ਦਾ ਪੋਲੀਟੀਸ਼ੀਅਨ ਹੈਗਾ ਆ। ਈਵਨ ਵਾਲ ਸਟਰੀਟ ਜਰਨਲ ਵੀ ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਚਾਂਸ ਰਿਸ਼ੀ ਸੁਨਾਕ ਦੇ ਜ਼ਿਆਦਾ ਲੱਗਦੇ ਹੈਗੇ ਆ ਪ੍ਰਾਈਮ ਮਿਨਿਸਟਰ ਬਣਨ ਦੇ। ਸੋ ਦੇਖਦੇ ਆ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਪਤਾ ਚੱਲ ਜਾਊਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਕੌਣ ਬਣ ਜਾ ਰਿਹਾ। ਜੀ, ਟਿਊਜ਼ਡੇ ਨੂੰ ਇੱਕ ਉੱਥੋਂ ਦੀ ਜਿਹੜੀ YouGov ਆ ਉਹਨਾਂ ਦੇ ਪੋਲ ਜਿਹੜੀ ਹੋਈ ਕੰਜ਼ਰਵੇਟਿਵ ਪਾਰਟੀ ਮੈਂਬਰਸ ਦੀ, ਉਸ ਦੇ ਵਿੱਚ ਉਹਨਾਂ ਨੇ 2 ਤਰੀਕੇ ਦੀ ਜਿਹੜੀ ਪੋਲ ਕਰਾਈ। ਜਿਹੜਾ ਮਰਡੌਂਟ ਤੇ ਟਰੱਸ ਜਿਹੜੀ ਆ ਉਹਨਾਂ ਦੋਨਾਂ ਦੇ ਖਿਲਾਫ ਸੁਨਾਕ ਨੂੰ, ਉਹਨਾਂ ਦੋਨਾਂ ਹੀ ਜਿਹੜੀਆਂ ਆ ਜਿਹੜੀ ਹਰਜੋਤ ਸਿੰਘ ਜੀ ਪੋਲ ਦੇ ਵਿੱਚ ਟਰੱਸ ਤੇ ਮਰਡੌਂਟ ਜਿਹੜੀ ਉਹ ਜਿੱਤਦੀ ਉਹਨਾਂ ਨੇ ਦਿਖਾਈ ਹੈਗੀ ਹੈ। 35 ਦੇ ਮੁਕਾਬਲੇ 54 ਦੇ ਨਾਲ ਟਰੱਸ ਦੇ ਨਾਲ ਜੇ ਸਿੱਧਾ ਮੁਕਾਬਲਾ ਹੁੰਦਾ ਤੇ ਸੁਨਾਕ ਹਾਰਦਾ ਆ, ਤੇ ਮਰਡੌਂਟ ਦੇ ਨਾਲ ਜੇ ਹੁੰਦਾ ਤੇ ਉਹ 37 ਦੇ ਮੁਕਾਬਲੇ 51 ਦੇ ਨਾਲ ਉਹ ਜਿੱਤ ਜਾਣੀ ਸੀਗੀ। ਸੋ ਹੁਣ ਤਾਂ ਆਲਰੇਡੀ ਕਹਿ ਸਕਦੇ ਹਾਂ ਵੀ ਇਹਨਾਂ ਦੋਨਾਂ ਦੇ ਦਰਮਿਆਨ ਵੋਟਾਂ ਜਿਹੜੀਆਂ ਉਹ ਵੰਡੀਆਂ, ਇੱਕ ਨੂੰ 105, 113
ਜਿਹੜੀਆਂ ਪਈਆਂ ਤੇ 137 ਜਿਹੜੀ ਸ਼ਨਾਖਤ ਨੂੰ ਪਈ। ਸੋ ਹੁਣ ਜਿਹੜੀ ਫਾਈਨਲ ਵੋਟ ਹੋਣੀ ਹੈ ਸੈਕਟਰੀ ਟਰੱਸਟ ਤੇ ਸਾਬਕਾ ਫਾਈਨੈਂਸ ਮਿਨਿਸਟਰ ਸੁਨਾਕ, ਉਹਨਾਂ ਦੇ ਦਰਮਿਆਨ ਦੇਖਦੇ ਹਾਂ ਕੀ ਬਣਦਾ ਹੈ। ਇਹ ਪਹਿਲਿਆਂ ਦੇ ਵਿੱਚੋਂ ਕੈਬਨਿਟ ਮਿਨਿਸਟਰਾਂ ਚੋਂ ਸੀ ਜਿਹਨੇ ਬੋਰਿਸ ਜੌਨਸਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ, ਸਰਕਾਰ ਦੇ ਵਿੱਚੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਸੋ ਹੁਣ ਦੇਖੋ ਅਖੀਰ ਦੇ ਵਿੱਚ ਇਹ ਜਿੱਤਦਾ ਆ, ਹਾਰਦਾ ਆ, ਕੀ ਹੁੰਦਾ ਆ। ਪਰ ਜਿਹੜੇ ਬਰਤਾਨਵੀ ਲੋਕਾਂ ਨੂੰ ਜਲਦ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਉਹ ਮਿਲਣ ਵਾਲਾ ਆ। ਕੁਝ ਕੁ ਹੀ ਸਾਲਾਂ ਦੇ ਵਿੱਚ ਇਹਨਾਂ ਦਾ ਇਹ ਤੀਸਰਾ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇਗਾ। ਥਰੇਸਾ ਮੇ ਸੀਗੀ, ਫਿਰ ਉਸ ਤੋਂ ਬਾਅਦ ਜੌਨਸਨ, ਤੇ ਹੁਣ ਆਈਦਰ ਟਰੱਸ ਤੇ ਜਾਂ ਫਿਰ ਸੁਨਾਕ, ਇਹਨਾਂ ਚੋਂ ਨਵਾਂ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਆ। ਤੇ ਆਪਾਂ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਾਂ ਬਾਤਾਂ, ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ। ਅੱਜ ਜਿਹੜੇ ਰੀਅਲ estate ਵਾਲੇ ਜ਼ੈਂਡਰ ਮੌਰਗੇਜ ਵਾਲੇ, ਉਹ ਵੀ ਆਪਣੇ ਨਾਲ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੁੜਨਗੇ, ਆਪਾਂ ਨੂੰ ਰੀਅਲ estate ਮਾਰਕੀਟ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਨਗੇ। ਤੇ ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਸੈਨੇਟ ਦੇ ਦੁਆਰਾ US ਦੀ ਸੈਮੀ ਕੰਡਕਟਰ ਦੀ ਪ੍ਰੋਡਕਸ਼ਨ ਆ ਉਸ ਨੂੰ ਬੂਸਟ ਕਰਨ ਦੇ ਲਈ, ਹੋਰ ਤੇਜ਼ ਕਰਨ ਦੇ ਲਈ $50 ਬਿਲੀਅਨ ਦਾ ਇੱਕ ਬਿੱਲ ਆ ਉਸ ਨੂੰ ਐਡਵਾਂਸ ਕੀਤਾ ਗਿਆ ਆ, ਅੱਗੇ ਤੋਰਿਆ ਗਿਆ ਆ। ਚੀਨ ਤੇ ਹੋਰ ਮੁਲਕਾਂ ਦੇ ਦੁਆਰਾ ਸੈਮੀ ਕੰਡਕਟਰ ਦੀ ਪ੍ਰੋਡਕਸ਼ਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਦਬਦਬਾ ਕਾਇਮ ਆ, ਜਿਸ ਕਰਕੇ ਅਮਰੀਕੀ ਜਿਹੜੇ ਉਤਪਾਦਕ ਨੇ, ਚਾਹੇ ਉਹ ਗੱਡੀਆਂ ਵਾਲੇ ਨੇ, ਚਾਹੇ ਕੰਪਿਊਟਰ ਬਣਾਉਣ ਵਾਲੇ ਨੇ, ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ। ਚਿਪ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀਗਾ ਵੀ ਅਸੀਂ ਓਹਾਇਓ ਦੇ ਇਰਦ ਗਿਰਦ ਇੱਕ ਬਹੁਤ ਵੱਡਾ ਸੈਮੀ ਕੰਡਕਟਰ ਪਲਾਂਟ ਜਿਹੜਾ ਉਹ ਬਣਾਇਆ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਦੇ ਨਾਲ ਜਿਹੜੇ ਸੈਂਕੜੇ ਤੇ ਹਜ਼ਾਰਾਂ ਜੌਬਾਂ ਵੀ ਜਿਹੜੀਆਂ ਉਹ ਨਾਲ ਕ੍ਰੀਏਟ ਹੋਣਗੀਆਂ। ਸੈਨੇਟ ਨੇ ਬੀਤੇ ਮੰਗਲਵਾਰ ਇੱਕ ਵੋਟ ਜਿਹੜੀ ਉਹ ਪਾ ਕੇ ਇਸ ਨੂੰ ਅੱਗੇ ਜਿਹੜਾ ਉਹ ਤੋਰਿਆ ਆ, ਤਾਂ ਜੋ ਜਿਹੜਾ ਕੰਪੀਟੀਸ਼ਨ ਖਾਸ ਕਰਕੇ ਚੀਨ ਤੋਂ ਮਿਲ ਰਿਹਾ ਆ ਉਸ ਦੇ ਵਿੱਚ ਬਰਾਬਰਤਾ ਇਹ ਲੈ ਕੇ ਆ ਸਕਣ। $50 ਬਿਲੀਅਨ ਦੀਆਂ ਜਿਹੜੀਆਂ ਸਬਸਿਡੀਜ਼ ਆ ਇਹ ਸਰਕਾਰ ਦੇ ਦੁਆਰਾ ਦਿੱਤੀਆਂ ਜਾਣਗੀਆਂ, ਜਿਹੜੀਆਂ ਚਿਪ ਮੈਨੂਫੈਕਚਰਿੰਗ US ਦੀਆਂ ਜਿਹੜੀਆਂ ਚਿਪ ਕੰਪਿਊਟਰ ਮੈਨੂਫੈਕਚਰਿੰਗ ਪਲਾਂਟਸ ਆ ਉਹਨਾਂ ਦੇ ਲਈ। ਇਹ ਜਿਹੜਾ ਬਾਈ ਪਾਰਟੀਜ਼ਨ ਐਫਰਟ ਦੇਖਿਆ ਗਿਆ ਆ। ਸੋ ਜਿਹੜਾ ਕਰੰਟ ਲੈਜਿਸਲੇਸ਼ਨ ਹੈਗਾ ਆ ਉਹ ਥੋੜਾ ਸਲਿਮ ਡਾਊਨ ਹੈਗਾ ਆ, ਥੋੜਾ ਜਿਹਾ ਕਹਿ ਲਓ ਵੀ ਬਰੀਕ ਕਰਕੇ ਇਹਨਾਂ ਨੇ ਘੱਲਿਆ ਆ। ਸੈਨੇਟ ਦੇ 1 ਸਾਲ ਪਹਿਲਾਂ $250 ਬਿਲੀਅਨ ਦਾ ਬਿੱਲ ਆ US ਦੀ ਜਿਹੜੀ ਚਿਪ ਮੇਕਿੰਗ ਆ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪਹਿਲਾਂ ਅਪਰੂਵ ਕੀਤਾ ਹੈਗਾ ਆ, ਚਾਈਨਾ ਦੀ ਨੂੰ ਕੰਪੀਟ ਕਰਨ ਦੇ ਲਈ। 34 ਦੇ ਮੁਕਾਬਲੇ 64 ਵੋਟਾਂ ਦੇ ਨਾਲ ਜਿਹੜੀ ਪ੍ਰੋਸੀਜਰਲ ਹਰਡਲ ਹੁੰਦੀ ਆ ਉਸ ਨੂੰ ਇਸ ਬਿੱਲ ਨੇ ਹੁਣ ਪਾਸ ਕਰ ਦਿੱਤਾ ਆ। ਸੋ ਇਹ ਬਾਈ ਪਾਰਟੀਜ਼ਨ ਐਫਰਟ ਜਿਹੜਾ ਆ ਉਹ ਚੱਲਿਆ, ਜਿਸ ਦੇ ਨਾਲ ਕਈ ਕਮਿਊਨਿਟੀਜ਼ ਦਾ ਇੰਟਰਸਟ ਜਿਹੜੇ ਹਿਸਾਬ ਦੇ ਨਾਲ ਜੁੜੇ ਹੋਏ ਆ। ਨੈਸ਼ਨਲ ਸਿਕਿਉਰਿਟੀ ਤੋਂ ਲੈ ਕੇ ਅਰਥਚਾਰਾ ਇਸ ਦੇ ਵਿੱਚ ਜੁੜਿਆ ਪਿਆ ਆ। ਸੋ ਹੁਣ ਪ੍ਰੋਸੀਜਰਲ ਵੋਟ ਤੋਂ ਬਾਅਦ ਦੇ ਵਿੱਚ ਜਿਹੜਾ ਫਾਈਨਲ ਵੋਟ ਆ ਚੈਂਬਰ ਦੇ ਵਿੱਚ ਇਸ ਦੇ ਉੱਤੇ ਜਲਦ ਜਿਹੜੀ ਉਹ ਕਰਾਈ ਜਾਵੇਗੀ, ਤੇ ਕਹਿੰਦੇ ਵੀ ਇਹ ਫਿਰ ਬਿੱਲ ਪਾਸ ਹੋਣ ਤੋਂ ਬਾਅਦ ਚ ਹਾਊਸ 'ਚ ਜਾਵੇਗਾ, ਜਿੱਥੇ ਇਸ ਦੇ ਪਾਸ ਹੋਣ ਦੇ ਆਸਾਰ ਜ਼ਰੂਰ ਹੈਗੇ ਆ। ਸੋ ਮੋਟੇ ਪੱਧਰ ਦੇ ਉੱਤੇ ਇਸ ਬਿੱਲ ਦੇ ਵਿੱਚ ਇਹੀ ਕੋਸ਼ਿਸ਼ ਆ ਵੀ ਜਿਹੜੀਆਂ ਸੈਮੀ ਕੰਡਕਟਰ ਪ੍ਰੋਡਕਸ਼ਨ ਕੰਪਨੀਜ਼ ਆ ਉਹ US ਦੇ ਵਿੱਚ ਵੱਧ ਹੋਣ, ਤੇ US ਦੀ ਜਿਹੜੀ ਟੇਕ ਹੈਗੀ ਆ ਏਸ਼ੀਆ ਦੇ ਵਿੱਚ ਜਿਹੜੇ ਮੈਨੂਫੈਕਚਰ ਹੋ ਰਿਹਾ ਹੈ ਸੈਮੀ ਕੰਡਕਟਰ ਚਿਪਸ ਆ ਉਹਨਾਂ ਤੋਂ ਜਿਹੜੀ ਉਹ ਘਟੇ। ਸੋ ਡੋਮੈਸਟਿਕ ਜਿਹੜੀ ਚਿਪ ਇੰਡਸਟਰੀ ਆ ਉਸ ਨੂੰ ਇਸ ਦੇ ਨਾਲ ਕਹਿੰਦੇ ਆ ਵੀ ਕਾਫੀ ਬੂਸਟ ਮਿਲੇਗਾ, ਤੇ ਜਿਹੜੀਆਂ ਸਪਲਾਈ ਚੇਨ ਦੀਆਂ ਪ੍ਰੋਬਲਮਸ ਹੋਰ ਇਹਦੇ ਕਰਕੇ, ਕਿਉਂਕਿ ਚਿਪ ਸ਼ਾਰਟੇਜ ਦੇ ਕਰਕੇ ਸਪਲਾਈ ਚੇਨ ਦੀ ਪ੍ਰੋਬਲਮ ਬਾਕੀ ਇੰਡਸਟਰੀਜ਼ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਨਾਲ ਅਰਥਚਾਰੇ ਦੇ ਉੱਤੇ ਵੀ ਜਿਹੜਾ ਉਹ ਅਸਰ ਪਿਆ ਆ, ਉਸ ਦੇ ਵਿੱਚ ਫਾਇਦਾ ਹੋਵੇਗਾ। ਜੀ, ਅਗਲੀ ਖਬਰ ਯੂਰਪੀਅਨ ਯੂਨੀਅਨ ਤੋਂ ਆ ਰਹੀ ਹੈ। ਯੂਰਪੀਅਨ ਯੂਨੀਅਨ ਨੇ ਆਪਣੇ ਮੈਂਬਰਸ ਨੂੰ ਇਹ ਕਿਹਾ ਆ ਵੀ ਜੋ ਤੁਸੀਂ ਗੈਸ ਯੂਸੇਜ ਕਰਦੇ ਆ ਉਹਦੇ ਵਿੱਚ ਕੱਟ ਕਰੋ। ਪੁਟਿਨ ਨੇ ਵਾਰਨਿੰਗ ਦਿੱਤੀ ਆ ਵੀ ਆਪਾਂ ਕਿਸੇ ਟਾਈਮ ਵੀ ਇਹ ਜਿਹੜੀ ਪਾਈਪਲਾਈਨ ਆ ਉਸ ਨੂੰ ਕੱਟ ਕਰ ਸਕਦੇ ਆ। ਪਿਛਲੇ ਦਿਨਾਂ ਦੇ ਵਿੱਚ ਮੇਨਟੇਨੈਂਸ ਦੇ ਲਈ ਵੀ ਇਸ ਪਾਈਪਲਾਈਨ ਨੂੰ ਸਟਾਪ ਕੀਤਾ ਗਿਆ ਸੀ। 800 ਗਿਗਾਵਾਟ ਆਵਰਸ ਜੁਲਾਈ 11 ਨੂੰ ਉੱਥੋਂ ਇਹ ਜੋ ਰਿਲੀਜ਼ ਕੀਤੀ ਗਈ ਸੀ। ਯੂਰਪੀਅਨ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਇਹ ਕਿਹਾ ਵੀ 15% ਕੱਟ ਗੈਸ ਦੇ ਵਿੱਚ ਕਰੋ ਅੰਟਲ ਮਾਰਚ। ਉਸ ਤੋਂ ਬਾਅਦ ਫਿਰ ਉਹ ਦੇਖਦੇ ਆ ਵੀ ਕੀ ਹੁੰਦਾ ਹੈਗਾ ਆ। ਨੋਰਡ ਸਟਰੀਮ 1 ਦੇ ਰਾਹੀਂ ਡਿਲੀਵਰੀਜ਼ ਰਸ਼ੀਆ ਤੋਂ ਗੈਸ ਦੀ ਯੂਰਪ ਦੇ ਵਿੱਚ ਜਾਂਦੀ ਹੈਗੀ ਆ। ਯੂਰਪ ਦੇ ਸਾਰੇ ਮੁਲਕ ਰਸ਼ੀਆ ਦੀ ਇਸ ਪਾਈਪਲਾਈਨ ਦੇ ਉੱਤੇ ਡਿਪੈਂਡ ਕਰਦੇ ਹੈਗੇ ਆ। ਪਿਛਲੇ ਮਹੀਨਿਆਂ ਦੇ ਦੌਰਾਨ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਯੂਰਪ ਦੇ ਮੁਲਕਾਂ ਨੂੰ ਕਿਹਾ ਸੀ ਵੀ ਅਸੀਂ ਜ਼ਰੂਰ ਤੁਹਾਨੂੰ ਸਪੋਰਟ ਕਰਾਂਗੇ, ਪਰ ਇਹ ਸਾਰਾ ਇਨਫਰਾਸਟਰਕਚਰ ਬਣਾਉਣ ਦੇ ਲਈ ਜਾਂ ਭੇਜਣ ਲਈ ਬਹੁਤ ਜ਼ਿਆਦਾ ਜਿਹੜਾ ਸਮਾਂ ਲੱਗਦਾ ਹੈਗਾ। ਪਰ ਯੂਕਰੇਨ ਦੀ ਜੋ ਲੜਾਈ, ਰਸ਼ੀਆ ਦੀ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਆ, ਇਸ ਦਾ ਅਸਰ ਹੁਣ ਪੂਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਪੈ ਰਿਹਾ, ਖਾਸ ਕਰਕੇ ਯੂਰਪ ਦੇ ਵਿੱਚ।
ਜੀ, ਬਿਲਕੁਲ। ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਕਿਹਾ ਆ ਵੀ ਬੋਡੇਗਾ ਦੇ ਸਟੋਰ ਕਲਰਕ ਦੇ ਖਿਲਾਫ ਜਿਹੜਾ ਇੱਕ ਮਰਡਰ ਦੇ ਚਾਰਜ ਲਾਏ ਗਏ ਸੀ, ਉਸ ਨੂੰ ਉਹ ਡ੍ਰੌਪ ਕਰਨ ਜਾ ਰਹੇ ਆ। ਇਹ ਸਟੋਰ ਕਲਰਕ ਹੋਜ਼ੇ ਐਲਬਾ ਸੀਗਾ। ਇਸ ਨੇ ਇੱਕ ਹੋਰ ਬੰਦੇ ਨੂੰ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਫੇਟਲੀ ਸਟੈਬ ਕੀਤਾ ਸੀਗਾ, ਚਾਕੂ ਮਾਰਿਆ ਸੀ, ਜਿਸ ਨਾਲ ਉਹ ਬੰਦੇ ਦੀ ਮੌਤ ਹੋ ਗਈ ਸੀ। ਹੁਣ ਮੈਨਹੈਟਨ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਇਹ ਕਹਿ ਰਿਹਾ ਵੀ ਇਸ ਬੰਦੇ ਨੇ ਜਿਹੜਾ ਚਾਕੂ ਮਾਰਿਆ ਆਪਣੇ ਸੈਲਫ ਡਿਫੈਂਸ ਦੇ ਐਕਟ ਦੇ ਵਿੱਚ ਹੀ ਆਪਣੇ ਆਪ ਨੂੰ ਬਚਾਉਣ ਖਾਤਰ ਹੀ ਮਾਰਿਆ ਸੀਗਾ। ਇਸ ਤੋਂ ਪਹਿਲਾਂ ਇਸ ਉੱਤੇ ਸੈਕੰਡ ਡਿਗਰੀ ਮਰਡਰ ਚਾਰजेस ਲਾਏ ਗਏ ਸੀ ਐਲਬਾ ਦੇ ਉੱਤੇ, ਤੇ ਫਿਰ ਕਹਿੰਦੇ ਵੀ ਬਿਕੋਜ਼ ਉਸ ਟਾਈਮ ਦੇ ਉੱਤੇ ਐਲਬਾ ਇਹ ਦੱਸਣ ਦੇ ਵਿੱਚ ਨਾਕਾਮਯਾਬ ਰਿਹਾ ਸੀ ਵੀ ਉਹਨੇ ਡੈਡਲੀ ਫੋਰਸ ਕਿਉਂ ਵਰਤੀ ਆ, ਅਨਜਸਟੀਫਾਈਡ ਸੀਗੀ। ਐਲਬਾ 61 ਸਾਲਾਂ ਦਾ ਸੀਗਾ। ਇਸਨੇ ਆਸਟਿਨ ਸਿਮਨ 35 ਸਾਲਾਂ ਦੇ ਉਸ ਨੂੰ ਇੱਕ ਕਨਫਰੰਟ੍ਰੇਸ਼ਨ ਤੋਂ ਬਾਅਦ ਚ ਉੱਥੇ ਦੇ ਇੱਕ ਬੋਡੇਗਾ ਸਟੋਰ ਬਲੂ ਮੂਨ ਕਨਵੀਨੀਅੰਸ ਸਟੋਰ ਮੈਨਹੈਟਨ ਚ 1 ਜੁਲਾਈ ਨੂੰ ਉਸ ਤੇ ਚਾਕੂ ਜਿਹੜਾ ਉਹ ਮਾਰ ਦਿੱਤਾ ਸੀਗਾ। ਸੋ ਇਹ ਹੁਣ ਜਿਹੜੀ ਚੇਂਜਿਸ ਇਹਦੇ ਚਾਰजेस ਦੇ ਵਿੱਚ ਲਿਆਂਦੀ ਗਈ ਆ। ਐਲਬਾ ਉਸ ਟਾਈਮ ਦੇ ਉੱਤੇ ਸਟੋਰ ਦੇ ਵਿੱਚ ਕੰਮ ਕਰ ਰਿਹਾ ਸੀ। ਜਿਹੜਾ ਸਿਮਨ ਆ ਜਿਸ ਨੂੰ ਇਸਨੇ ਚਾਕੂ ਮਾਰਿਆ ਸੀ, ਉਹਦੀ ਗਰਲਫ੍ਰੈਂਡ ਤੇ ਉਸਦੀ ਜਿਹੜੀ 10 ਸਾਲਾਂ ਦੀ ਕੁੜੀ ਸ਼ਾਪਿੰਗ ਦੇ ਲਈ ਆਏ ਸੀ। ਐਲਬਾ ਨੇ EBT ਕਾਰਡ ਜਿਹੜਾ ਮਾਲ ਫੰਕਸ਼ਨ ਹੋਇਆ, ਚੱਲਿਆ ਨਹੀਂ ਚੱਜ ਦੇ ਨਾਲ। ਐਲਬਾ ਨੇ ਉਸਦੇ ਕੋਲੋਂ ਜਿਹੜੀ ਕੈਂਡੀ ਬਾਰ ਕੁੜੀ ਦੇ ਹੱਥੋਂ ਖੋਹੀ, ਉਹ ਕਿਉਂਕਿ ਪਰਚੇਜ਼ ਨਹੀਂ ਸੀ ਕਰ ਸਕਦੀ। ਉਸ ਤੋਂ ਬਾਅਦ ਦੇ ਵਿੱਚ ਉਹਦੀ ਗਰਲਫ੍ਰੈਂਡ ਤੇ ਉਹਦੀ ਲੜਕੀ ਜਿਹੜੀ ਆ ਉਹ ਉੱਥੋਂ ਛੱਡ ਗਈ। ਬਾਅਦ ਦੇ ਵਿੱਚ ਸਿਮਨ ਨੇ ਕਹਿੰਦੇ ਆ ਵੀ ਵਾਪਸ ਆਇਆ, ਐਲਬਾ ਦੇ ਉੱਤੇ ਹਮਲਾ ਕੀਤਾ, ਜਿਸ ਦੌਰਾਨ ਐਲਬਾ ਨੇ ਨਾਈਫ ਚੱਕੀ ਤੇ ਉਸ ਦੇ ਮਾਰਿਆ। ਦਿਲ ਵਾਲੀ ਥਾਂ ਦੇ ਉੱਤੇ ਕਹਿੰਦੇ 3 ਵਾਰੀ ਉਸਨੇ ਚਾਕੂ ਜਿਹੜਾ ਉਹ ਮਾਰਿਆ ਸੀਗਾ। ਸੋ ਇਨਸੀਡੈਂਟ ਕਹਿੰਦੇ ਵੀ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਪੋਲੀਟੀਕਲਾਈਜ਼ ਹੋ ਗਿਆ, ਰਾਜਨੀਤੀ ਇਸ ਦੇ ਵਿੱਚ ਘੁਸ ਗਈ ਤੇ ਐਲਬਾ ਨੂੰ ਫਿਰ ਉਸ ਟਾਈਮ ਦੇ ਉੱਤੇ ਸੈਕੰਡ ਡਿਗਰੀ ਮਰਡਰ ਚਾਰजेस ਜਿਹੜੇ ਉਹ ਲਾਏ ਗਏ। ਪਰ ਬੋਡੇਗਾ ਕਲਰਕ ਕਹਿੰਦੇ ਵੀ ਉਹ ਸੈਲਫ ਡਿਫੈਂਸ ਦੇ ਵਿੱਚ ਐਕਟ ਕਰ ਰਿਹਾ ਸੀ, ਜਿਸ ਕਰਕੇ ਹੁਣ ਇਹ ਚਾਰजेस ਆ ਉਹ ਡ੍ਰੌਪ ਕੀਤੇ ਗਏ ਆ। ਨਿਊਯਾਰਕ ਦੇ ਜਿਹੜੇ ਮੇਅਰ ਐਰਿਕ ਐਡਮਸ ਆ, ਉਹਨਾਂ ਨੇ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਦੇ ਦੁਆਰਾ ਇਹ ਚਾਰजेस ਡ੍ਰੌਪ ਕਰਨ ਦੀ ਗੱਲ ਨੂੰ ਸਮਰਥਨ ਜਿਹੜਾ ਆ ਉਹ ਦਿੱਤਾ ਆ। ਜੀ, ਅਗਲੀ ਖਬਰ ਰੀਅਲ estate ਦੀ ਜੇ ਦੱਸਦੇ ਜਾਈਏ, ਚਾਈਨਾ ਦੇ ਵਿੱਚ ਵੀ ਕਹਿੰਦੇ ਵੀ ਜਿਹੜੇ ਹੋਮ ਬਾਇਰਸ ਆ ਉਹਨਾਂ ਦਾ ਪੇਸ਼ੈਂਸ ਬੜਾ ਘਟਦਾ ਜਾ ਰਿਹਾ। ਰੀਅਲ estate ਦਾ ਸਲੰਪ ਚਾਈਨਾ ਦੇ ਵਿੱਚ ਚੱਲ ਰਿਹਾ ਆ। ਬਹੁਤ ਸਾਰੇ ਲੋਕ ਚਾਈਨਾ 'ਚ ਜਦੋਂ ਘਰ ਖਰੀਦਦੇ ਉਹ ਪਹਿਲੇ ਪੈਸੇ ਦਿੰਦੇ ਹੈਗੇ ਆ ਕੰਸਟਰਕਸ਼ਨ ਦੇ ਦੌਰਾਨ, ਤੇ ਉੱਥੇ ਇਸ ਟਾਈਮ ਗੋਲਡਮੈਨ ਸੈਕ ਨੇ ਵੀ ਇਹ ਕੀਤਾ ਹੈ ਵੀ ਬਹੁਤ ਸਾਰੀਆਂ ਬੈਂਕਸ ਨੇ ਲੋਨ ਦੇਣੇ ਬੰਦ ਕਰ ਦਿੱਤੇ ਹੈਗੇ। ਲੋਕਾਂ ਨੇ ਆਪਣੇ ਘਰਾਂ ਦੀਆਂ ਮਾਰਗੇਜ ਪੇਮੈਂਟਸ ਦੇਣੀਆਂ ਬੰਦ ਕਰ ਦਿੱਤੀਆਂ ਹੈਗੀਆਂ ਆ। ਸੋ ਚਾਈਨਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੋ ਰੀਅਲ estate ਦਾ ਬੂਮ ਸੀ, ਉਹ ਹੁਣ ਲੱਗਦਾ ਆ ਕਹਿੰਦੇ ਵੀ ਬਸਟ ਹੋਣ ਜਾ ਰਿਹਾ ਹੈਗਾ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਹੁਣ ਜਿਹੜਾ ਰੀਅਲ estate ਮਾਰਗੇਜ ਉਹ ਸਾਰੇ ਪਾਸੇ ਹੀ ਕੰਮ ਕਾਫੀ ਜਿਹੜਾ ਸਲੋ ਡਾਊਨ ਹੋਇਆ ਪਿਆ ਹੈ। ਸੋ ਉਸੇ ਦੇ ਬਾਬਤ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੈਂਡਰ ਮਾਰਗੇਜ ਅਤੇ ਰੀਅਲ estate ਤੋਂ ਇਸ ਟਾਈਮ ਜੁੜ ਚੁੱਕੇ ਨੇ ਸੁਖਬੀਰ ਭੰਡਾਲ ਜੀ। ਸਵਾਗਤ ਹੈ ਸੁਖਬੀਰ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੋਨੋਂ ਵੀਰਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸੁਖਬੀਰ ਜੀ ਆਪਣੀਆਂ ਜਿਹੜੀਆਂ ਆਈਡੀਜ਼ ਸ਼ੇਅਰ ਕਰ ਲਿਓ ਜੀ। ਜ਼ਰੂਰ। ਮੇਰੀ ਇੱਕ ਸੈਕਿੰਡ, ਆਈਡੀ ਨੰਬਰਸ ਮੈਨੂੰ ਲੱਭਣੀਆਂ ਪੈਣੀਆਂ, 1 ਮਿੰਟ। ਚਲੋ ਕੋਈ ਗੱਲ ਨਹੀਂ, ਆਪਾਂ ਗੱਲ ਮੇਰਾ ਧਿਆਨ ਤੁਹਾਡੀਆਂ ਗੱਲਾਂ ਵੱਲ ਚਲੇਗਾ ਵੀ ਚਾਈਨਾ ਚ ਰੀਅਲ estate। ਮੇਰੀ MLS ਆਈਡੀ 1994273 ਤੇ DRE ਆਈਡੀ 01997346 ਆ ਜੀ। ਜੀ ਸੋ ਆਪਣਾ ਬਿਜ਼ਨਸ ਕਾਰਡ ਸਾਹਮਣੇ ਕੱਢ ਕੇ ਰੱਖਿਓ ਨਾ ਠੀਕ ਹੈ ਜੀ। ਜੀ ਸੋ ਸੁਖਬੀਰ ਜੀ, ਚਲੋ ਆਪਾਂ ਚਾਈਨਾ ਦੀ ਤੇ ਗੱਲ ਕੀਤੀ ਆ। ਆਪਾਂ ਬੀਤੇ ਦਿਨਾਂ 'ਚ ਇੱਕ ਰਿਪੋਰਟ ਆਈ ਸੀ ਵੀ ਬਿਲਡਰ ਸੈਂਟੀਮੈਂਟ ਕਾਫੀ ਡਾਊਨ ਜਿਹੜਾ ਉਹ ਗਿਆ ਆ, ਪਿਛਲੇ ਸਾਲ ਦੇ ਮੁਕਾਬਲੇ ਵੀ, ਪਿਛਲੇ ਮਹੀਨੇ ਦੇ ਮੁਕਾਬਲੇ ਵੀ। ਸੋ ਉਸ ਦਾ ਕਿੱਦਾਂ ਦਾ ਅਸਰ ਆਪਾਂ ਰੀਅਲ estate ਮਾਰਕੀਟ ਦੇ ਉੱਤੇ ਦੇਖ ਰਹੇ ਹਾਂ? ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿਹੜਾ ਗਵਰਨਮੈਂਟ ਦਾ ਡੇਟਾ ਵਾ ਉਹਦੇ ਵਿੱਚੋਂ ਇਹੀ ਖਬਰ ਨਿਕਲ ਕੇ ਆ ਰਹੀ ਆ ਕਿ ਜਿਹੜੇ ਘਰ ਨਵੇਂ ਬਣ ਰਹੇ ਆ ਬੜੇ ਮਤਲਬ ਸਲੋ ਡਾਊਨ ਹੋ ਗਏ ਆ। ਦੇਖੋ ਉਹਦੇ ਨਾਲ ਕੀ ਹੋ ਰਿਹਾ ਵਾ ਕਿ ਜਿਹੜੇ ਘਰ ਜਿੱਦਾਂ ਮੰਨ ਲਓ ਵੀ ਕਿਸੇ ਨੇ ਵੇਚਣਾ ਵਾ, ਉਹਨਾਂ ਲਈ ਸਟਿਲ ਜਿਹੜੀ ਮਾਰਕੀਟ ਆ ਉਹ ਸਹੀ ਆ, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਘਰ ਬਣ ਘੱਟ ਰਹੇ ਆ ਤੇ ਉਸ ਦੇ ਨਾਲ ਇਨਵੈਂਟਰੀ ਜਿਹੜੀ ਆ ਵੀ ਕੋਈ ਇੰਨੀ ਜ਼ਿਆਦਾ ਨਹੀਂ ਗੀ। ਹਾਂ, ਇਹ ਜ਼ਰੂਰ ਆ, ਸੱਚ ਮੰਨਣਾ ਪਊਗਾ ਕਿ ਇੰਟਰਸਟ ਰੇਟ ਵਧਣ ਦੇ ਨਾਲ
ਇਨਵੈਂਟਰੀ ਜਿਹੜੀ ਉਹ ਵਧੀ ਆ ਜ਼ਰੂਰ, ਹਰ ਇੱਕ ਹੂੰ, ਸਿਟੀ ਦੇ ਵਿੱਚ ਫਰਕ ਪਿਆ ਵਾ, ਪਰ ਸਟਿਲ ਉਹ ਇੰਨੀ ਜ਼ਿਆਦਾ ਨਹੀਂ ਗਈ ਕਿ ਬਈ ਕਿਉਂਕਿ ਆ ਜਿਹੜਾ ਵਿੱਚ ਤੁਸੀਂ ਦੱਸੀ ਆ ਗੱਲ ਕਿ ਬਿਲਡਰਸ ਦੇ ਜਿਹੜੇ ਘਰ ਸੀਗੇ ਉਹ ਇੰਨੇ ਨਹੀਂ ਬਣ ਰਹੇ, ਸੋ ਜਿਹੜੇ ਲੋਕੀ ਵੇਚ ਰਹੇ ਆ ਉਹੀ ਘਰ ਆ ਰਹੇ ਆ, ਸੋ ਫਰਕ ਪਿਆ ਵਾ। ਪਰ ਜੇ ਤੁਸੀਂ ਵੇਚਣਾ ਚਾਹੁੰਦੇ ਆ ਤਾਂ ਸਟਿਲ ਹਜੇ ਕਹਿ ਲਓ ਕਿ ਤੁਹਾਨੂੰ ਕਸਟਮਰ ਜਾਂ ਗਾਹਕ ਜਿਹੜਾ ਉਹ ਮਿਲ ਸਕਦਾ। ਸੋ ਇਸ ਮੌਕੇ ਆਪਾਂ ਹੁਣ ਪਿਛਲੇ 2 ਸਾਲ ਦੇ ਵਿੱਚ ਦੇਖਿਆ ਵੀ ਜਿਹੜਾ ਸੈਲਰ ਸੀਗਾ ਉਹਦੀ ਮਨਮਰਜ਼ੀਆਂ ਵੀ ਚੱਲੀਆਂ, ਜਿਹਨੂੰ ਆਪਾਂ ਸੈਲਰ ਮਾਰਕੀਟ ਕਹਿੰਦੇ ਰਹੇ ਹਾਂ ਵੀ ਚੱਲ ਜਿੰਨੇ ਦਾ ਵੀ ਲਾਓ ਕੁਛ ਨਾ ਕੁਛ ਉਸਨੂੰ ਆਫਰ ਜਿਹੜੀ ਉਹ ਆ ਜਾਂਦੀ ਸੀਗੀ। ਸੋ ਹੁਣ ਘਰ ਦਾ ਜਿਹੜੀ ਪ੍ਰਾਈਸਿੰਗ ਕਰਨੀ ਆ ਉਹ ਕਿੰਨੀ ਕੁ ਇੰਪੋਰਟੈਂਟ ਇਸ ਚੀਜ਼ ਦੇ ਵਿੱਚ ਆ ਵੀ ਕਿੰਨਾ ਪ੍ਰਾਈਸ ਜੇ ਕਿਸੇ ਨੇ ਸੈੱਲ ਕਰਨਾ ਆ ਵੀ ਉਹ ਲਾਵੇ। ਬੰਦਾ ਸੋਚਦਾ ਤਾਂ ਪਿਛਲੇ ਦੇ ਹਿਸਾਬ ਦੇ ਨਾਲ ਵੀ ਵੱਧ ਤੋਂ ਵੱਧ ਵਿਕ ਜਾਵੇ, ਪਰ ਫਿਰ ਵੀ ਆਈ ਥਿੰਕ ਲਿਮਿਟ ਤਾਂ ਹੁਣ ਕਿਤੇ ਨਾ ਕਿਤੇ ਹੋਊਗੀ। ਹਾਂਜੀ ਬਿਲਕੁਲ, ਹਰ ਇੱਕ ਕਹਿ ਲਓ ਬੰਦੇ ਦੀ ਖੁਆਇਸ਼ ਇਹੀ ਹੁੰਦੀ ਆ ਕਿ ਵੱਧ ਤੋਂ ਵੱਧ ਪੈਸੇ ਜਿਹੜੇ ਉਹ ਮਿਲ ਸਕਣ। ਪਰ ਦੇਖੋ ਜਿਵੇਂ ਮੈਂ ਸੋਚਦਾ ਜਾਂ ਮੈਂ ਸਲਾਹ ਦਿੰਦਾ ਹੁੰਦਾ ਵਾ, ਆਪਾਂ ਨੂੰ ਸਭ ਤੋਂ ਪਹਿਲਾਂ ਇੱਕ ਰੀਅਲ ਸਟੇਟ ਏਜੰਟ ਦੇ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਆ, ਤੇ ਉਹ ਆਪਣੇ ਸਿਸਟਮ ਦੇ ਰਾਹੀਂ ਕੰਪਸ ਜਿਹੜੀਆਂ ਦੇਖ ਲੈਂਦੇ ਆ ਕਿ ਲਾਗੇ ਛਾਗੇ ਦੇ ਘਰ ਜਿਹੜੇ ਉਹ ਰੀਸੈਂਟਲੀ ਕਿੰਨੇ ਦੇ ਵਿਕੇ ਆ। ਸੋ ਤੁਸੀਂ ਘਰ ਜਿਹੜਾ ਵਾ ਆਪਣਾ ਕਦੀ ਵੀ ਵਧਾ ਕੇ ਨਾ ਲਾਓ। ਉਹਦਾ ਰੀਜ਼ਨ ਇਹ ਆ ਕਿ ਤੁਹਾਨੂੰ ਫਿਰ ਜਿਹੜੇ ਬਾਇਰ ਆ ਉਹ ਇੱਕ ਹੀ ਮਿਲੂਗਾ ਜਾਂ ਦੋ ਜਾਂ ਕੋਈ ਵੀ ਨਹੀਂ। ਪਰ ਜੇ ਤੁਸੀਂ ਮਾਰਕੀਟ ਦੇ ਨਾਲ ਜਾਂ ਮੰਨ ਲਓ ਮਾਰਕੀਟ ਤੋਂ ਈਵਨ 5000 10,000 ਘੱਟ ਵੀ ਲਾ ਦਿੰਦੇ ਆ, ਉਹਦੇ ਨਾਲ ਕੀ ਹੁੰਦਾ ਵਾ ਕਿ ਤੁਹਾਨੂੰ ਜਿਹੜੀਆਂ ਮਲਟੀਪਲ ਆਫਰਸ ਆਉਂਦੀਆਂ ਵਾ। ਜਦੋਂ ਮਲਟੀਪਲ ਆਫਰਸ ਆਉਂਦੀਆਂ ਵਾ ਤੇ ਫਿਰ ਤੁਸੀਂ ਉਹਨਾਂ ਵਿੱਚੋਂ ਚੋਇਸ ਕਰ ਸਕਦੇ ਵੀ ਕਿਹੜਾ ਸਟਰੋਂਗ ਬਾਇਰ ਆ। ਦੇਖੋ ਆਫਰ ਆਉਣੀ ਤੇ ਟ੍ਰਾਂਜੈਕਸ਼ਨ ਥਰੂ ਹੋਣੀ ਬਹੁਤ ਹੀ ਦੋਨੋਂ ਡਿਫਰੈਂਟ ਗੱਲਾਂ ਵਾ। ਜੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਫਰ ਆਈ ਆ ਤੇ ਉਹ ਜਿਹੜੀ ਟ੍ਰਾਂਜੈਕਸ਼ਨ ਥਰੂ ਵੀ ਹੋ ਜਾਊਗੀ, ਬੜਾ ਲੰਮਾ ਪ੍ਰੋਸੈਸ ਹੁੰਦਾ, ਬਹੁਤ ਕੁਝ ਨਾਲ ਚੱਲਦਾ। ਸੋ ਜਿਵੇਂ ਤੁਸੀਂ ਸਵਾਲ ਪੁੱਛਿਆ, ਮੇਰਾ ਉਹਦਾ ਜਵਾਬ ਇਹੀ ਆ ਕਿ ਤੁਸੀਂ ਰੀਅਲ ਸਟੇਟ ਨਾਲ ਬਹਿ ਕੇ ਬਿਲਕੁਲ ਗੱਲ ਕਰੋ ਚੰਗੀ ਤਰ੍ਹਾਂ, ਕੌਮ ਚਾਰਟ ਦੇਖੋ, ਕੌਮਸ ਕੀ ਆਲੇ ਦੁਆਲੇ, ਤੇ ਘਰ ਨੂੰ ਥੋੜਾ ਜਿਹਾ ਮਾਰਕੀਟ ਤੋਂ ਥੱਲੇ ਕਰਕੇ ਲਾਓ। ਉਹਦੇ ਨਾਲ ਕੀ ਆ ਕਿ ਤੁਹਾਨੂੰ ਮਲਟੀਪਲ ਐਂਡ ਕਾਫੀ ਆਫਰਸ ਆਉਣ, ਤਾਂ ਕਿ ਤੁਸੀਂ ਉਹ ਬਾਇਰ ਸਟਰੋਂਗ ਵਿੱਚੋਂ ਜਿਹੜਾ ਚੂਜ਼ ਕਰ ਲਓ, ਜਿਹਦੇ ਨਾਲ ਕਹਿ ਲਓ ਕਿ ਤੁਹਾਡੀ ਟ੍ਰਾਂਜੈਕਸ਼ਨ ਹੈ ਉਹ ਦਿਨਾਂ ਦੇ ਵਿੱਚ ਹੀ ਕਲੋਜ਼ ਹੋ ਜਾਵੇ। ਜੀ ਸੋ ਬਿਲਕੁਲ ਭਲਾਲ ਜੀ, ਜੇ ਰੀਅਲ ਸਟੇਟ ਏਜੰਟ, ਕਿਉਂਕਿ ਤੁਸੀਂ ਐਜ਼ ਏ ਰੀਅਲ ਸਟੇਟ ਵੀ ਐਜ਼ ਏ ਏਜੰਟ ਬ੍ਰੋਕਰ ਵੀ ਕੰਮ ਕਰਦੇ ਹੋ, ਮੌਰਗੇਜ ਵੀ ਕਰਦੇ ਹੋ। ਮੈਂ ਦੇਖਦਾ ਸੀ ਲੇਟਲੀ ਕੁਝ ਦਿਨਾਂ ਦੇ ਵਿੱਚ, ਪਿਛਲੇ 2 ਹਫ਼ਤਿਆਂ 'ਚ ਖਾਸ ਕਰਕੇ ਤੁਹਾਡੇ ਵਾਲਾ ਏਰੀਆ ਜੋ ਫ੍ਰਿਜ਼ਨੋ ਕਲੋਵਿਸ ਵਾਲਾ ਏਰੀਆ, ਜਿਹੜੇ ਨਵੇਂ ਬਿਲਡਰਸ ਆ ਉਹਨਾਂ ਨੇ ਬਹੁਤ ਸਾਰੇ ਘਰ ਸੇਲ ਤੇ ਲਾਏ ਆ। ਪਹਿਲਾਂ ਉਹ ਲਾਉਂਦੇ ਨਹੀਂ ਸੀ ਤੇ ਹੁਣ ਉਹ ਕਾਫੀ ਇਨਸੈਂਟਿਵ ਵੀ ਦੇ ਰਹੇ ਆ ਵੀ ਕਲੋਜ਼ਿੰਗ ਕਾਸਟ ਆ ਆਪਾਂ ਦੇਵਾਂਗੇ, ਪ੍ਰਾਈਸਸ ਵੀ ਕੁਝ ਜਗ੍ਹਾ ਦੇ ਉੱਤੇ ਉਹਨੀ 10-10 15-15 ਹਜ਼ਾਰ ਘਟਾਈਆਂ ਆ। ਸੋ ਉਹਦੇ ਬਾਰੇ ਦੱਸੋ ਵੀ ਜੇ ਕੋਈ ਡਾਇਰੈਕਟਲੀ ਬਿਲਡਰ ਦੇ ਕੋਲ ਜਾਂਦਾ ਤੇ ਜੇ ਥਰੂ ਏਜੰਟ ਜਾਂਦਾ ਤੇ ਲੋਕਾਂ ਨੂੰ ਕੀ ਫਾਇਦਾ ਹੈਗਾ ਥਰੂ ਏਜੰਟ ਜਾਣ ਦਾ? ਦੇਖੋ ਜੇ ਤੁਸੀਂ ਡਾਇਰੈਕਟਲੀ ਜਾਂਦੇ ਆ ਤੇ ਤੁਹਾਨੂੰ ਇਨਸੈਂਟਿਵ ਜ਼ਰੂਰ ਦਿੰਦੇ ਆ ਉਹ, ਪਰ ਉਹਦੇ ਨਾਲ ਇਹ ਹੁੰਦਾ ਵਾ ਕਿ ਤੁਹਾਨੂੰ ਟ੍ਰਾਂਜੈਕਸ਼ਨ ਦੀ ਪੂਰੀ ਇਨਫੋਰਮੇਸ਼ਨ ਨਹੀਂ ਮਿਲਦੀ, ਜੋ ਉਹਨਾਂ ਦੇ ਮਨ ਵਿੱਚ ਹੈ ਜਾਂ ਜੋ ਵੀ ਉਹ ਕਰਨਾ ਚਾਹੁੰਦੇ ਉਸ ਹਿਸਾਬ ਨਾਲ ਕਰ ਰਹੇ ਆ। ਜਿਹੜਾ ਇੰਟਰਸਟ ਰੇਟ ਆ ਉਹਨਾਂ ਦਾ, ਉਹ ਵੀ ਉਹਨਾਂ ਦਾ ਇੰਟਰਸਟ ਰੇਟ ਜਿਹੜਾ ਉਹ ਹਾਈ ਹੋ ਸਕਦਾ ਵਾ, ਜਾਂ ਉਹਨਾਂ ਨੇ ਉਹ ਜਿਹੜੇ ਪੈਸੇ ਤੁਹਾਨੂੰ ਦੇ ਰਹੇ ਇਨਸੈਂਟਿਵ ਕਿਤੇ ਨਾ ਕਿਤੇ ਉਹ ਰੀਕੂਪ ਜਿਹੜੇ ਉਹ ਕਰਨੇ ਹੁੰਦੇ ਆ। ਤੇ ਜੇ ਤੁਸੀਂ ਇੱਕ ਰੀਅਲ ਸਟੇਟ ਏਜੰਟ ਨੂੰ ਜਾਂ ਜ਼ੈਂਡਰ ਮੌਰਗੇਜ ਦੇ ਕਿਸੇ ਵੀ ਏਜੰਟ ਨੂੰ ਵਿੱਚ ਲੈ ਲੈਂਦੇ ਹੋ, ਪਹਿਲੀ ਗੱਲ ਇਹ ਆ ਕਿ ਘਰ ਤੁਹਾਨੂੰ ਮਹਿੰਗਾ ਨਹੀਂ ਪੈਣਾ, ਕਿਉਂਕਿ ਉਹ ਜਿਹੜੀ ਕਮਿਸ਼ਨ ਆਉਣੀ ਆ ਉਹ ਉਹਨਾਂ ਦੇ ਕੋਲੋਂ ਆਉਣੀ ਆ ਜਿਹੜਾ ਬਿਲਡਰ ਆ। ਸੋ ਉਹਦੇ ਨਾਲ ਕੀ ਆ ਕਿ ਤੁਹਾਨੂੰ ਇੱਕ ਤਰ੍ਹਾਂ ਦਾ ਵਿਸ਼ਵਾਸ ਜਾਂ ਕਹਿ ਲਓ ਟਰਸਟ ਹੋ ਜਾਂਦਾ ਕਿ ਹੁਣ ਏਜੰਟ ਜਿਹੜਾ ਵਾ ਮੇਰੇ ਪੱਖ ਦੀ ਜਾਂ ਮੇਰੇ ਬਾਰੇ ਸੋਚੂਗਾ। ਸੋ ਏਜੰਟ ਨੂੰ ਵਿੱਚ ਪਾ ਲੈਣਾ ਉਹ ਚੰਗੀ ਗੱਲ ਆ, ਉਹਦਾ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੋਣਾ। ਜੇ ਕਮਿਸ਼ਨ ਦੀ ਗੱਲ ਆ ਉਹ ਉਧਰੋਂ ਮਿਲ ਜਾਣੀ। ਦੂਜੀ ਗੱਲ ਆ, ਹਾਂਜੀ ਜੀ, ਸੋ ਬਿਲਕੁਲ ਆਪਾਂ ਓਵਰਆਲ ਖਬਰਾਂ ਵੀ ਸਾਂਝੀਆਂ ਕਰਦੇ ਰਹੇ ਹਾਂ ਵੀ 15% ਦੇ ਕਰੀਬ ਰੀਅਲ ਸਟੇਟ ਦੇ ਟ੍ਰਾਂਜੈਕਸ਼ਨ ਕੈਂਸਲ ਹੋਏ ਆ। ਜੇ ਤੁਸੀਂ ਏਜੰਟ ਥਰੂ ਜਾਂਦੇ ਆ, ਕਿਉਂਕਿ ਕਈ ਆਪਸ਼ਨਸ ਹੁੰਦੀਆਂ ਵੀ ਤੁਹਾਡਾ ਡਿਪੋਜ਼ਿਟ ਬਚ ਜਾਂਦਾ ਆ। ਬਹੁਤੀ ਵਾਰੀ ਤੁਸੀਂ ਇਹ ਹੋ ਜਾਂਦਾ ਵੀ ਜੀ ਮੈਂ ਜਦੋਂ ਆਫਰ ਦਿੱਤੀ ਸੀ ਉਹਦੇ ਇੰਟਰਸਟ ਰੇਟ ਇੰਨਾ ਸੀ, ਮੈਂ ਸੋਚਦਾ ਸੀ ਪੇਮੈਂਟ ਇੰਨੀ ਆ, ਹੁਣ ਇੰਟਰਸਟ ਰੇਟ ਇੰਨਾ ਹੋ ਗਿਆ ਤੇ ਅਸੀਂ ਕੁਆਲੀਫਾਈ ਨਹੀਂ ਕਰਦੇ, ਉਹਦੇ 'ਚ ਤੁਹਾਡਾ ਡਿਪੋਜ਼ਿਟ ਬਚ ਜਾਂਦਾ ਹੈਗਾ। ਸੋ ਰੀਅਲ ਸਟੇਟ ਪ੍ਰੋਫੈਸ਼ਨਲ ਦਾ ਜੇ ਉਹਦੇ ਥਰੂ ਜਾਓਗੇ ਤੁਹਾਨੂੰ ਇਦਾਂ ਦੇ ਜਿਹੜੇ ਫਾਇਦੇ ਆ ਉਹ ਪਤਾ ਲੱਗ ਜਾਂਦੇ ਆ। ਹਾਂਜੀ ਬਿਲਕੁਲ। ਦੂਜਾ ਨਾਲ ਦੀ ਨਾਲ ਇਹ ਆ ਕਿ ਜਦੋਂ ਉਹ ਲੋਨ ਦੇ ਵਿੱਚ ਇਨਸੈਂਟਿਵ ਦਿੰਦੇ ਆ, ਉਹਨਾਂ ਨੇ ਬੜਾ ਆਪਣਾ ਪ੍ਰੋਸੈਸ ਕਹਿ ਲਓ ਸਿੱਧਾ ਰੱਖਿਆ ਹੁੰਦਾ। W2 ਤੇ ਉਹ ਜ਼ਿਆਦਾ ਕਰਦੇ ਆ, ਫਿਰ ਇੰਟਰਸਟ ਰੇਟ ਵੀ ਉਹਨਾਂ ਦੇ ਆਪਣੀ ਮਰਜ਼ੀ ਨਾਲ ਹੁੰਦੇ। ਤੁਹਾਡਾ ਕੁਆਲੀਫਾਈ ਹੋਣਾ ਜਿਹੜਾ ਨਾ ਉਹਨਾਂ ਦੇ ਥਰੂ ਬਹੁਤ ਕਹਿ ਲਓ ਹਾਰਡ ਹੁੰਦਾ। ਪਰ ਜੇ ਤੁਸੀਂ ਏਜੰਟ ਜਾਂ ਜ਼ੈਂਡਰ ਮੌਰਗੇਜ ਦੇ ਥਰੂ ਜਾਂਦੇ ਆ, ਤੁਹਾਡਾ ਜਿਹੜਾ ਕੰਮ ਹੋਣਾ ਵਾ ਲੋਨ ਦਾ ਉਹ ਟੇਲਰ ਮੇਡ ਹੋਣਾ। ਭਾਵ ਕਿ ਜੇ ਤੁਸੀਂ ਟਰੱਕਿੰਗ ਦਾ ਕੰਮ ਕਰਦੇ ਆ, ਟਰੱਕਿੰਗ ਦਾ ਮੈਂ ਤਾਂ ਕਿਹਾ ਕਿ ਮੋਸਟਲੀ ਸੈਲਫ ਇੰਪਲੋਇਡ ਹੁੰਦੇ ਆ। ਹੁਣ ਚਲੋ ਬਦਲ ਗਿਆ ਉਹ ਵੀ ਕੰਮ ਜਾਂ ਬਦਲ ਰਿਹਾ ਵਾ।
ਜਦੋਂ ਸੈਲਫ ਇੰਪਲੋਇਮੈਂਟ ਆ ਜਾਂਦੀ ਆ ਜਾਂ ਤੁਹਾਡੇ ਬਿਜ਼ਨਸ ਆਪਣੇ ਆ ਤੇ ਬਹੁਤ ਕਹਿ ਲਓ ਕਿ ਵੀ ਮਿਹਨਤ ਵਾਲਾ ਕੰਮ ਹੋ ਜਾਂਦਾ ਤੁਹਾਡੇ ਲੋਨ ਨੂੰ ਅਪਰੂਵ ਕਰਾਉਣਾ, ਕੁਆਲੀਫਾਈ ਕਰਾਉਣਾ। ਸੋ ਜ਼ੈਂਡਰ ਮਾਰਗੇਜ ਜਾਂ ਕੋਈ ਹੋਰ ਮਾਰਗੇਜ ਵੀ, ਜ਼ੈਂਡਰ ਮਾਰਗੇਜ ਦਾ ਮੈਂ ਜ਼ਰੂਰ ਕਹੂੰਗਾ ਅਸੀਂ ਫਿਰ ਪੂਰੀ ਆਪਣੀ ਵਾਹ ਲਾਈ ਦੀ ਆ ਕਿ ਜਿਹੜਾ ਵੀ ਆਪਣੇ ਕਹਿ ਲਓ ਆਪਣਾ ਹੋਮਵਰਕ ਪੂਰਾ ਠੋਸ ਤਰੀਕੇ ਨਾਲ ਕਰੀਦਾ ਕਿ ਸਾਡਾ ਜਿਹੜਾ ਕਲਾਇੰਟ ਆ ਇਹਨੂੰ ਇੰਟਰਸਟ ਰੇਟ ਵੀ ਘੱਟ ਮਿਲੇ ਤੇ ਇਹਦਾ ਜਿਹੜਾ ਕੁਆਲੀਫਿਕੇਸ਼ਨ ਆ ਉਹ ਜ਼ਰੂਰ ਹੋ ਜਾਏ ਤੇ ਉਹਦਾ ਜਿਹੜਾ ਸੁਪਨਾ ਵਾ ਫਿਰ ਟੁੱਟਦਾ ਨਹੀਂ। ਪਰ ਜਦੋਂ ਲੈਂਡਰ ਦੇ ਥਰੂ ਸਿੱਧਾ ਜਾਂਦੇ ਹੋ ਕਿਉਂਕਿ ਉਹਨਾਂ ਦੇ ਨਾਲ ਤੁਹਾਡਾ ਕੋਈ ਐਡਾ ਰਿਲੇਸ਼ਨ ਨਹੀਂ ਹੁੰਦਾ ਤੇ ਐਂਡ ਦੇ ਵਿੱਚ ਉਹਨਾਂ ਨੇ ਤੁਹਾਨੂੰ ਬਸ ਨਾ ਕਰ ਦੇਣੀ ਹੁੰਦੀ ਆ ਕਿ ਤੁਹਾਡਾ ਲੋਨ ਨਹੀਂ ਹੋਇਆ ਤੇ ਬੰਦਾ ਫਿਰ ਬਹੁਤ ਕਹਿ ਲਓ ਪਰੇਸ਼ਾਨ ਹੋ ਜਾਂਦਾ ਕਿਉਂਕਿ ਆਪਾਂ ਸਾਰਿਆਂ ਨੇ ਉਹ ਸੁਪਨੇ ਜਿਹੜੇ ਉਹ ਸਜਾਏ ਹੁੰਦੇ ਕਿ ਘਰ ਜਿਹੜਾ ਹੁਣ ਇਹ ਮੇਰਾ ਹੋ ਜਾਣਾ। ਜੀ ਬਿਲਕੁਲ। ਸੋ ਇਹ ਮੌਕਾ ਜਿਹੜਾ ਹੈ ਅਜਿਹਾ ਚੱਲ ਰਿਹਾ ਹੈਗਾ ਹਰਜੋਤ ਜੀ ਤੇ ਸੁਖਬੀਰ ਜੀ ਵੀ ਬੰਦਾ ਬੜਾ ਫੂਕ ਕੇ ਕਦਮ ਜਿਹੜਾ ਉਹ ਰੱਖਦਾ ਹੈ। ਸੋ ਇਸ ਮੌਕੇ ਪ੍ਰੋਫੈਸ਼ਨਲ ਦੀ ਸਲਾਹ ਜਿਹੜੀ ਲੈ ਕੇ ਚੱਲਣਾ ਉਹ ਬਿਲਕੁਲ ਸਹੀ ਕੰਮ ਹੁੰਦਾ ਆ। ਇਹ ਵੀ ਹੈਗਾ ਆ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ 'ਚ ਹੁਣ ਜਿੱਦਾਂ ਆਪਾਂ ਸੁਣ ਰਹੇ ਹਾਂ ਰਿਸੈਸ਼ਨ ਦਾ, ਮੰਦੀ ਦਾ ਜਿਹੜਾ ਦੌਰ ਕਹਿੰਦੇ ਵੀ ਆ ਸਕਦਾ, ਉਹ ਆ ਸਕਦਾ। ਫਿਰ ਉਸ ਦੌਰਾਨ ਆਈ ਥਿੰਕ ਜੇ ਮੰਨ ਲਓ ਇੰਟਰਸਟ ਰੇਟ ਬਾਅਦ 'ਚ ਥੱਲੇ ਵੀ ਜਾਂਦੇ ਆ ਫਿਰ ਕੁਆਲੀਫਾਈ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਆ। ਮੌਰਗੇਜ ਦੇ ਲਈ ਕੁਆਲੀਫਾਈ ਕਰਨਾ ਬੜਾ ਮੁਸ਼ਕਿਲ ਹੋ ਜਾਊਗਾ। ਸੋ ਇੰਟਰਸਟ ਰੇਟ ਤਾਂ ਵੱਧ ਜਿਹੜੇ ਆ ਉਹ ਥੱਲੇ ਹੁੰਦੇ ਰਹਿੰਦੇ ਆ। ਅੱਜ ਜੇ ਉੱਤੇ ਆ ਤੇ ਬਾਅਦ 'ਚ ਆਉਣ ਵਾਲੇ ਸਮੇਂ 'ਚ ਥੱਲੇ ਵੀ ਆ ਸਕਦੇ ਆ। ਤੁਸੀਂ ਉਦੋਂ ਰੀਫਾਈਨੈਂਸ ਕਰਾ ਸਕਦੇ ਆ। ਇਹ ਬੰਦੇ ਨੂੰ ਜ਼ਰੂਰ ਧਿਆਨ ਹਿੱਤ ਰੱਖਣ ਦੀ ਜ਼ਰੂਰਤ ਆ ਵੀ ਬਾਅਦ ਦੇ ਵਿੱਚ ਮੌਰਗੇਜ ਦੇ ਲਈ, ਲੋਨ ਦੇ ਲਈ ਕੁਆਲੀਫਾਈ ਕਰਨਾ ਜੇ ਔਖਾ ਨਾ ਹੋ ਜੇ, ਲੇ ਆਫ ਵਗੈਰਾ ਇਹ ਨਾ ਹੋ ਜਾਵੇ, ਉਹਦੇ ਹਿਸਾਬ ਦੇ ਨਾਲ ਬੰਦਾ ਸੋਚ ਕੇ ਜਿਹੜਾ ਉਹ ਚੱਲੇ ਤੇ ਇੰਟਰਸਟ ਰੇਟ ਤੋਂ ਬਾਅਦ ਜਦੋਂ ਘਟੇ ਤਾਂ ਫਿਰ ਬੰਦਾ ਸਾਲ 2 ਸਾਲ ਨੂੰ ਫਿਰ ਉਸ ਤੋਂ ਬਾਅਦ ਰੀਫਾਈਨੈਂਸ ਵੀ ਜਿਹੜਾ ਉਹ ਕਰਾ ਸਕਦਾ ਹੈ। ਸੁਖਬੀਰ ਜੀ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ? ਹਾਂਜੀ ਬਿਲਕੁਲ ਤੁਹਾਡੀ ਜਿਹੜੀ ਗੱਲ ਹੈ 16 ਨੇ ਸਹੀ ਆ ਕਿ ਜੇ ਸਭ ਤੋਂ ਜ਼ਰੂਰੀ ਜਿਹੜਾ ਸਟੈਪ ਘਰ ਲੈਣ 'ਚ ਹੁੰਦਾ ਵਾ ਤੁਹਾਡੀ ਕੁਆਲੀਫਿਕੇਸ਼ਨ ਲੋਨ ਦੀ, ਕਿਉਂਕਿ ਆਪਾਂ ਸਾਰਿਆਂ ਨੇ ਜਿਹੜੇ ਆ ਉਹ ਲੋਨ ਲੈਣੇ ਹੁੰਦੇ ਆ। ਜੇ ਤੁਹਾਡੀ ਜੌਬ ਸਟਰੋਂਗ ਆ ਇਸ ਵੇਲੇ, ਤੁਸੀਂ ਕਹਿ ਲਓ ਹਸਬੈਂਡ ਵਾਈਫ ਜਾਂ ਇਕੱਲੇ ਹੀ ਆ, ਤੁਸੀਂ ਇਨਕਮ ਜਿਹੜੀ ਆ ਉਹ ਇੰਨੀ ਬਣਾ ਰਹੇ ਆ ਤੇ ਤੁਸੀਂ ਘਰ ਜਿਹੜਾ ਉਹ ਅਫੋਰਡ ਕਰ ਸਕਦੇ ਆ, ਫਸਟ ਟਾਈਮ ਜਿਹੜੀ ਆ ਉਹ ਘਰ ਲੈ ਰਹੇ ਆ ਤੇ ਤੁਹਾਨੂੰ ਘਰ ਜ਼ਰੂਰ ਲੈ ਲੈਣਾ ਚਾਹੀਦਾ। ਜਿਵੇਂ ਤੁਸੀਂ ਕਿਹਾ ਵਾ ਕਿ ਇੰਟਰਸਟ ਰੇਟ ਭਾਵੇਂ ਹਾਈ ਆ ਪਰ ਹੋਰ ਸਾਲ 2 ਸਾਲ 2.5 ਸਾਲਾਂ ਨੂੰ ਇੰਟਰਸਟ ਰੇਟ ਜਿਹੜੇ ਉਹ ਫਿਰ ਥੱਲੇ ਚੱਲ ਜਾਣੇ ਕਿਉਂਕਿ ਇਹ ਸਵਿੰਗ ਜਿਹੜੀ ਆ ਇਹ ਹੁੰਦੀ ਰਹਿੰਦੀ ਸਿਸਟਮ ਦੇ ਵਿੱਚ ਤੇ ਤੁਸੀਂ ਉਦੋਂ ਰੀਫਾਈਨੈਂਸ ਕਰਾ ਲਓ ਕਿਉਂਕਿ ਜਿਹੜੀ ਤੁਹਾਡੀ ਜੌਬ ਦੀ ਕੁਆਲੀਫਿਕੇਸ਼ਨ ਹੈ ਇਹ ਜ਼ਰੂਰੀ ਨਹੀਂਗਾ ਕਿ ਜਿਵੇਂ ਤੁਸੀਂ ਲੇ ਆਫ ਦੀ ਗੱਲ ਕੀਤੀ ਆ, ਰਿਸੈਸ਼ਨ ਆ ਸਕਦਾ, ਕੁਝ ਵੀ ਹੋ ਸਕਦਾ ਜਾਂ ਕੱਲ ਨੂੰ ਮੰਨ ਲਓ ਤੁਸੀਂ ਜੌਬ ਚੇਂਜ ਕਰ ਲੈਂਦੇ ਆ। ਇਹ ਵੀ ਬੜਾ ਭਾਜੀ ਸਟੈਪ ਵੱਡਾ ਹੁੰਦਾ ਕਿ ਜੇ ਤੁਸੀਂ ਜੌਬ ਚੇਂਜ ਕਰ ਲਓ ਤੇ ਡਿਫਰੈਂਟ ਸੈਕਟਰ ਦੇ ਵਿੱਚ ਚਲੇ ਜਾਓ ਤੇ ਤੁਹਾਡੀ ਜਿਹੜੀ ਜੌਬ ਦੀ ਕਹਿ ਲਓ ਐਕਸਪੀਰੀਅੰਸ ਆ ਉਹ ਫਿਰ ਕਾਊਂਟ ਨਹੀਂ ਹੁੰਦਾ। ਫਿਰ 2 ਸਾਲ ਦਾ ਕਈ ਵਾਰੀ ਤੁਹਾਨੂੰ ਜਿਹੜਾ ਉਹ ਚੱਕਰ ਪੈ ਜਾਂਦਾ ਵਾ। ਪਰ ਨਾਲ ਦੀ ਨਾਲ ਮੈਂ ਇਹ ਵੀ ਕਹੂੰਗਾ ਕਿ ਜੇ ਕਿਸੇ ਨੇ ਵੇਚਣਾ ਘਰ ਜਾਂ ਬਿਜ਼ਨਸ ਵੇਚਣਾ, ਹਜੇ ਵੀ ਮਾਰਕੀਟ ਦੇ ਵਿੱਚ ਕਲਾਇੰਟ ਹੈ ਤੇ ਤੁਸੀਂ ਜੇ ਆਪਣੀ ਇਕੁਇਟੀ ਕੱਢਣਾ ਚਾਹੁੰਦੇ ਆ ਜਾਂ ਉਹ ਪੈਸੇ ਕਿਸੇ ਹੋਰ ਪਾਸੇ ਲਾਉਣਾ ਚਾਹੁੰਦੇ ਆ, ਤੁਸੀਂ ਜ਼ਰੂਰ ਮੈਨੂੰ ਜਾਂ ਜ਼ੈਂਡਰ ਮਾਰਗੇਜ ਨੂੰ ਕਾਲ ਕਰ ਸਕਦੇ ਹੋ ਤੇ ਹਜੇ ਵੀ ਤੁਸੀਂ ਇਹ ਚੀਜ਼ ਦਾ ਜਿਹੜਾ ਉਹ ਫਾਇਦਾ ਲੈ ਸਕਦੇ ਹੋ। ਜੀ ਸੋ ਬਿਲਕੁਲ। ਸੋ ਫੋਨ ਨੰਬਰਸ ਜੇ ਸੁਖਬੀਰ ਜੀ ਤੁਸੀਂ ਸ਼ੇਅਰ ਕਰ ਦਿਓ। ਜ਼ਰੂਰ। ਮੇਰਾ ਨਾਮ ਸੁਖਬੀਰ ਭੰਡਾਲ ਆ, ਮੈਂ ਜ਼ੈਂਡਰ ਮਾਰਗੇਜ ਨਾਲ ਕੰਮ ਕਰਦਾ। ਤੁਸੀਂ ਕੋਈ ਵੀ ਕਮਰਸ਼ੀਅਲ ਬਿਜ਼ਨਸ ਜਾਂ ਆਪਣੇ ਰੀਅਲ ਸਟੇਟ ਕਿਸੇ ਵੀ ਤਰੀਕੇ ਦੀ ਵੇਚਣੀ ਜਾਂ ਖਰੀਦਣਾ ਚਾਹੁੰਦੇ ਆ, ਮੈਨੂੰ ਬੇਝਿਜਕ ਤੁਸੀਂ ਕਾਲ ਕਰ ਸਕਦੇ ਹੋ। ਮੇਰਾ ਨੰਬਰ 5592419553 ਆ। ਮੈਂ ਤੁਹਾਨੂੰ ਇਹ ਪੱਕੇ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਤੁਹਾਡੀ ਟ੍ਰਾਂਜੈਕਸ਼ਨ ਜਿਹੜੀ ਉਹ ਬਿਲਕੁਲ ਸੱਚ ਤੇ ਇਮਾਨਦਾਰੀ ਦੇ ਆਧਾਰ ਤੇ ਹੋਊਗੀ। ਤੁਹਾਨੂੰ ਤੁਹਾਡੇ ਹਿੱਤਾਂ ਨੂੰ ਪਹਿਲ ਦੇ ਕੇ ਜਿਹੜਾ ਉਹ ਕੰਮ ਕੀਤਾ ਜਾਊਗਾ। ਸੋ ਤੁਸੀਂ ਮੈਨੂੰ ਜਾਂ ਜ਼ੈਂਡਰ ਮਾਰਗੇਜ ਨੂੰ ਬਿਨਾਂ ਝਿਜਕ ਜਿਹੜੀ ਉਹ ਸਲਾਹ ਲੈਣ ਦੇ ਲਈ ਕਾਲ ਜਿਹੜੀ ਉਹ ਕਰ ਸਕਦੇ ਜੀ। ਸੋ ਜ਼ੈਂਡਰ ਮਾਰਗੇਜ ਉਹਨਾਂ ਦਾ 800 ਨੰਬਰ ਆ ਜੀ 8559052575 855-905-2575। ਇਸ ਦੇ ਉੱਤੇ ਵੀ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਦੇ। ਹੁਣ ਤੁਹਾਡੇ ਕੋਲ ਕੁਝ ਕਮਰਸ਼ੀਅਲ ਲਿਸਟਿੰਗਸ ਵੀ ਮੌਜੂਦ ਨੇ ਕਮਰਸ਼ੀਅਲ ਇਨਵੈਸਟਮੈਂਟ ਕਰਨ ਦੇ ਲਈ, ਕੀ ਇਹ ਸਹੀ ਸਮਾਂ ਚੱਲ ਰਿਹਾ ਹੈ? ਹਾਂਜੀ ਬਿਲਕੁਲ। ਦੇਖੋ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਕਿ ਜਦੋਂ ਕਮਰਸ਼ੀਅਲ ਬਿਜ਼ਨਸ ਕਰਨਾ ਵਾ ਤਾਂ ਕਿਸੇ ਵੀ ਟਾਈਮ ਸਹੀ ਆ। ਰੀਜ਼ਨ ਇਹ ਆ ਕਿ ਆਪਾਂ ਸਭ ਤੋਂ ਪਹਿਲਾਂ ਦੇਖਣਾ ਹੁੰਦਾ ਕਿ ਇਹ ਪ੍ਰੋਫਿਟੇਬਲ ਆ ਤੇ ਜੇ ਇੰਟਰਸਟ ਰੇਟ ਜ਼ਿਆਦਾ ਵੀ ਆ ਤੇ ਆਪਾਂ ਉਹ ਕਿਸ਼ਤ ਜਿਹੜੀ ਆ ਵਿੱਚੋਂ ਮਾਈਨਸ ਜਿਹੜੀ ਡਿਡਕਟ ਕਰ ਦਿੰਦੇ ਆ ਉਸ ਹਿਸਾਬ ਦੇ ਨਾਲ। ਹਾਂਜੀ ਲਿਸਟਿੰਗ ਜਿਹੜੀ ਆ ਮੇਰੇ ਕੋਲ ਸੀਗੀਆਂ 2 ਗੈਸ ਸਟੇਸ਼ਨ, ਪੀਜ਼ਾ ਸੀਗਾ ਤੇ 1 ਗੈਸ ਸਟੇਸ਼ਨ ਜਿਹੜਾ ਵਾ ਉਹ ਇਸ ਵੇਲੇ ਐਸਕਰੋ 'ਚ ਆ। ਤੇ ਪਰ ਜੇ ਕਿਸੇ ਨੇ ਗੈਸ ਸਟੇਸ਼ਨ ਜਾਂ ਲਿਕਰ ਸਟੋਰ ਜਾਂ ਪੀਜ਼ਾ, ਇਹ ਤਿੰਨੇ ਹੀ ਮੇਰੇ ਕੋਲ ਹੈਗੇ ਆ ਲਿਸਟਡ ਫਰੈਜ਼ਨੋ ਕਾਉਂਟੀ ਦੇ ਵਿੱਚ।
ਕਿਸੇ ਨੇ ਇਸ ਬਾਰੇ ਇਨਕੁਆਇਰੀ ਕਰਨੀ ਹੋਵੇ ਤੇ ਮੈਨੂੰ ਤੁਸੀਂ ਬਿਨਾਂ ਝਿਜਕ ਮੇਰੇ ਨੰਬਰ ਤੇ 5592419553 ਤੇ ਕਾਲ ਕਰ ਸਕਦੇ ਹੋ। ਜੀ ਜੀ ਬਿਲਕੁਲ। ਸੋ ਥੈਂਕ ਯੂ ਆ ਜੀ ਸੁਖਬੀਰ ਜੀ, ਗੱਲਬਾਤ ਕਰਨ ਦੇ ਲਈ ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਜ਼ਰੂਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਦੋਨੋਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤੀ ਵੱਲ ਹੈ ਤੇ ਇੱਕ ਤਾਂ ਦੱਸਦੇ ਜਾਈਏ, ਜਿਹੜੀਆਂ ਸ਼ਾਮ ਦੀਆਂ ਖਬਰਾਂ ਤੁਸੀਂ ਬਲਦੇਜ ਪੰਨੂ ਹੁਣਾਂ ਨਾਲ ਸੁਣਦੇ ਸੀ, ਕਿਉਂਕਿ ਉਹਨਾਂ ਨੇ ਗਵਰਨਮੈਂਟ ਦੀ ਜੌਬ ਜੁਆਇਨ ਕਰ ਲਈ ਆ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਆਪਣੇ ਨਾਲ ਦੀਪਕ ਸ਼ਰਮਾ ਜੀ ਹਰ ਰੋਜ਼ ਸ਼ਾਮ ਨੂੰ 8:30 ਵਜੇ ਜੁੜਦੇ ਆ। ਸੋ ਪ੍ਰਵੀਨ ਸ਼ਰਮਾ ਤੇ ਦੀਪਕ ਸ਼ਰਮਾ ਦੋਨੋਂ ਹੀ ਸ਼ਾਮ ਨੂੰ ਖਬਰਾਂ ਦਿੰਦੇ ਆ, ਪੰਜਾਬ ਤੋਂ, ਇੰਡੀਆ ਤੋਂ ਜੋ ਖਬਰਾਂ ਹੁੰਦੀਆਂ। ਤੇ ਇਸੇ ਤਰ੍ਹਾਂ ਪਿਛਲੇ ਸੋਮਵਾਰ ਤੋਂ ਬਹੁਤ ਵੱਡਾ ਪ੍ਰੋਟੈਸਟ ਜੋ ਪੋਰਟਸ ਆ ਉੱਥੇ ਚੱਲ ਰਹੇ ਹੈਗੇ ਆ, ਚਾਹੇ ਉਹ ਲਾਸ ਐਂਜਲਸ, ਲੌਂਗ ਬੀਚ ਦਾ ਆ, ਇੱਥੇ ਓਕਲੈਂਡ ਦਾ ਪ੍ਰੋਟੈਸਟ ਵੀ ਕੱਲ ਕਾਫੀ ਵੱਡਾ ਸੀ। ਈਵਨ ਫੌਕਸ ਚੈਨਲ ਜਾਂ ਹੋਰ ਵੱਡੇ ਨਿਊਜ਼ਪੇਪਰ ਹੁਣ ਕਵਰ ਕਰਨੇ ਉਹਨੇ ਸ਼ੁਰੂ ਕਰਤਾ। AV5 ਦੇ ਅਗੇਂਸਟ ਹੈਗਾ ਤੇ ਪੋਰਟ ਵਾਲਿਆਂ ਨੇ ਪੋਰਟ ਸ਼ਟਡਾਊਨ ਕੀਤਾ ਹੈ ਤੇ ਪ੍ਰੋਟੈਸਟ ਉੱਥੇ ਚੱਲ ਰਿਹਾ। ਅੱਜ ਸਾਡੀ ਟੀਮ ਵੀ ਉੱਥੇ ਪ੍ਰੋਟੈਸਟ ਤੇ ਪਹੁੰਚੂਗੀ ਕਵਰੇਜ ਕਰਨ ਦੇ ਲਈ। ਸੋ ਜਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਤੇ ਉਹ ਤੁਸੀਂ ਪ੍ਰੋਟੈਸਟ ਨੂੰ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਵਾਚ ਵੀ ਕਰ ਸਕਦੇ ਹੋ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਤੇ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।